ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 5200 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ ਗੁਰਪ੍ਰਤਾਪ ਸਿੰਘ ਫਰੈਜ਼ਨੋ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਗਲੀ ਆਪਾਂ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰੀਏ। ਕਹਿੰਦੇ ਕੇਂਦਰ ਅਤੇ ਕਿਸਾਨਾਂ ਦੇ ਵਿਚਾਲੇ 11ਵੇਂ ਦੌਰ ਦੀ ਬੈਠਕ ਵੀ ਰਹੀ ਬੇਸਿੱਟਾ। देखो ये तो जिदा कह दीए ना कि बड़ी ज्यादा बेसिटा रही है। और बड़ी गल ये आ कि एक बारी गलबात का सिलसिला पूरी तरह टुट गया। अज भी मीटिंग तो बाद इस तरह कह लो कि दोहां धिरां दी गलबात एक बारी खत्म है ते हुण जिवें लेके भाईजान वाण कूद ने, तो हुण दोने शायद एक बारी जोर अजमाई करनगे। क्योंकि देखो ये जी मीटिंग हुई है ना, चली तो वैसे 4.5 घंटे आ, पर गलबात सिर्फ तो सिर्फ दसते कि 25-30 मिनट चली है, इस तो वध गल नहीं हुई। तो तुसी आप अंदाजा ला लो कि चलती मीटिंग दे विच किन्नी को गलबात हुई ते किन्ना रेड़ कर रहा। साफ तौर पर आप कह सकते हैं कि अज की जी मीटिंग सी उन्हें दोहां धिरां की जी सहमति की गुंजाइश थी वो खत्म कर दी है। हुण नवे सिरे तो रणनीतियां बन गई, जिवें दसते कि संयुक्त किसान मोर्चा जिहड़ियां आपां किसान जथेबंदियां कहने आ कि वो तो लग भी पईयां कि हुण की कीता जावे। बहरहाल सवेरे ये जदों मीटिंग शुरू हुई सी, क्योंकि कल रात जिवें आपां कहा सी उदों पुष्टि नहीं हुई, 9-10 बजे तक मीटिंग चली सी इंडिया के समय अनुसार। तो उस तो बाद इन्हां ने यानी संयुक्त किसान मोर्चा वालियां ने ऐलान कर दिता हैगा कि असीं सरकार दा प्रपोजल रद्द करने आ। ਤੇ ਜਿਵੇਂ ਹੀ ਅੱਜ ਇਹ ਮੀਟਿੰਗ ਦੇ ਵਿੱਚ ਐਂਟਰ ਹੋਏ, ਪਹਿਲਾ ਤਲਖੀ ਦਾ ਮਾਹੌਲ ਇਸੇ ਗੱਲ ਤੋਂ ਹੀ ਵੱਜ ਗਿਆ। ਕਿਉਂਕਿ ਜਿਹੜੇ ਖੇਤੀਬਾੜੀ ਮੰਤਰੀ ਹੈ ਮਿਸਟਰ ਤੋਮਰ, ਉਹਨਾਂ ਨੇ ਆਖਿਆ ਕਿ ਤੁਸੀਂ ਹਾਂ ਮੀਡੀਆ ਦੇ ਵਿੱਚ ਪਹਿਲਾਂ ਕਿਉਂ ਦੱਸਿਆ, ਪ੍ਰੋਟੋਕਾਲ ਤੋੜਿਆ ਵਾ, ਤੁਸੀਂ ਸਿੱਧੇ ਮੀਟਿੰਗ ਦੇ ਵਿੱਚ ਆਉਂਦੇ, ਇੱਥੇ ਜਾ ਆ ਕੇ ਸਾਨੂੰ ਦੱਸਦੇ। ਤਾਂ ਉਹਨਾਂ ਨੇ ਪਹਿਲਾ ਇਤਰਾਜ਼ ਇੱਥੇ ਹੀ ਜਤਾਉਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਫਿਰ ਜਿਹੜੀਆਂ ਤਲਖ ਕਲਾਮੀਆਂ ਹੋਈਆਂ ਸਭ ਦੇ ਸਾਹਮਣੇ। ਹਾਲਾਂਕਿ ਕਿਸਾਨਾਂ ਵੱਲੋਂ ਇਹ ਕਿਹਾ ਗਿਆ ਕਿ ਹੁਣ ਦੇਖੋ ਅਸੀਂ ਕੀ ਕਰੀਏ। ਜਦੋਂ ਪੱਤਰਕਾਰ ਪੁੱਛਦੇ ਹਾਂ ਭਾਈ ਕੋਈ ਤੁਸੀਂ ਫੈਸਲਾ ਬਣਾਇਆ, ਤੇ ਅਸੀਂ ਦੱਸਤਾ ਕਿ ਸਾਨੂੰ ਸਰਕਾਰ ਦਾ ਪ੍ਰਪੋਜ਼ਲ ਪ੍ਰਵਾਹ ਨਹੀਂ। ਹਾਲਾਂਕਿ ਇਹ ਉਹੀ ਖੇਤੀਬਾੜੀ ਮਿਨਿਸਟਰ ਹੈ ਜਿਹੜੇ ਕਈ ਵਾਰ ਮੀਟਿੰਗ 'ਚ ਜਾਣ ਤੋਂ ਪਹਿਲਾਂ ਹੀ ਕਹਿ ਦਿੰਦੇ ਸੀਗੇ ਕਿ ਬਿੱਲ ਵਾਪਸ ਨਹੀਂ ਹੋਣਗੇ, ਬਿੱਲ ਰੱਦ ਨਹੀਂ ਹੋਣਗੇ। ਤਾਂ ਉੱਧਰ ਕਹਿੰਦੇ ਆ ਹੁਣ ਦੇਖੋ ਉਹਨਾਂ ਨੇ ਪ੍ਰੋਟੋਕੋਲ ਥੋੜ੍ਹੀ ਦੇਖਣੇ ਆ, ਉਹਨਾਂ ਨੇ ਤਾਂ ਲੋਕ ਦੇਖਣੇ ਆ, ਪ੍ਰੋਟੋਕੋਲ ਨਹੀਂ ਦੇਖਣਾ। ਕਿਉਂਕਿ ਲੋਕ ਜਿਹੜੇ ਆ ਉਹ ਇੰਨਾ ਇੰਤਜ਼ਾਰ ਨਹੀਂ ਸੀ ਕਰ ਸਕਦੇ। ਬਹੁਤਿਆਂ ਦੀ ਆਵਾਜ਼ ਵੀ ਇਹੋ ਸੀਗੀ ਜੇ ਤਜਵੀਜ਼ ਹੀ ਮੰਨਣੀ ਸੀਗੀ ਯਾਰ, ਤੇ ਫਿਰ ਤੁਸੀਂ ਸੁਪਰੀਮ ਕੋਰਟ ਦੀ ਮੰਨ ਸਕਦੇ ਸੀਗੇ। ਜੇ ਤਜਵੀਜ਼ ਹੀ ਮੰਨਣੀ ਹੈ ਤਾਂ ਫਿਰ ਇੰਨੀਆਂ ਜਾਨਾਂ ਗਵਾਉਣ ਦੀ ਕੀ ਜ਼ਰੂਰਤ ਸੀਗੀ। ਤਜਵੀਜ਼ ਤੇ ਬਹੁਤ ਪਹਿਲਾਂ ਹੀ ਮੰਨੀ ਜਾ ਸਕਦੀ ਸੀਗੀ। ਤਜਵੀਜ਼ ਤੁਸੀਂ ਰੱਖ ਸਕਦੇ ਸੀਗੇ ਕਿ ਸਾਡੀ ਆ ਤਜਵੀਜ਼ ਆ, ਮੰਨੀ ਜਾਂਦੀ ਸ਼ਾਇਦ। ਇੰਨੀਆਂ ਜਾਨਾਂ ਜਿਹੜੀਆਂ ਉਹ ਰੱਦ ਕਰਵਾਉਣ ਨੂੰ ਲੈ ਕੇ ਗਈਆਂ, ਤਾਂ ਬਹੁਤ ਭਾਰੀ ਦਬਾਅ ਸੀਗਾ ਇੱਧਰ ਵੀ। ਤਾਂ ਇਹਨਾਂ ਨੇ ਪ੍ਰਪੋਜ਼ਲ ਰੱਦ ਕਰ ਦਿੱਤਾ। ਇੱਥੋਂ ਹੀ ਮੀਟਿੰਗ ਜਿਹੜੀ ਆ ਕਹਿ ਲਓ ਕਿ ਬਿਖਰੀ, ਕਿਉਂਕਿ ਕੁਛ ਕਿਸਾਨ ਆਗੂਆਂ ਨੇ, ਹਾਲਾਂਕਿ ਮੀਟਿੰਗ 'ਚ ਪਹੁੰਚਣ ਤੋਂ ਪਹਿਲਾਂ ਹੀ ਇੱਕ ਰੌਲਾ ਪੈ ਗਿਆ। ਉਹ ਵੀ ਇੰਟਰਸਟਿੰਗ ਸੀਗਾ ਕਿ ਜਿਹੜੇ ਉਹ ਹੈਗੇ ਆ ਖੁੰਡੇ ਵਾਲੇ ਬਾਬੇ ਰੁਲਦੂ ਸਿੰਘ ਜੀ ਦੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਗਿਆ। ਉਹਨਾਂ ਦਾ ਕਹਿਣਾ ਸੀਗਾ ਕਿ ਪੁਲਿਸ ਵਾਲੇ ਵਧੀਕੀ ਕਰ ਰਹੇ ਸਨ, ਅਸੀਂ ਉਹਨਾਂ ਨੂੰ ਲਗਾਤਾਰ ਦਿਖਾਇਆ ਕਿ ਹਾਂ ਭਾਈ ਅਸੀਂ ਉਹੀ ਆਗੂ ਹਾਂ ਜਿਹੜੇ ਮੀਟਿੰਗ ਕਰਨ ਅੱਗੇ ਵੀ ਆਉਂਦੇ, ਉੱਧਰ ਹੀ ਚੱਲਦੇ ਆ। ਤੇ ਉੱਥੇ ਕਹਿੰਦੇ ਆ ਕਿ ਥੋੜਾ ਮਾਹੌਲ ਤਲਖੀ ਵਾਲਾ ਹੋਇਆ ਤੇ ਪੁਲਿਸ ਵਾਲਿਆਂ ਨੇ
ਜਿਹੜਾ ਬੈਕ ਸ਼ੀਸ਼ਾ ਹੁੰਦਾ ਗੱਡੀ ਦਾ ਪਿਛਲਾ ਸ਼ੀਸ਼ਾ ਹੁੰਦਾ ਉਹ ਤੋੜ ਕੱਟਿਆ। ਤਾਂ ਇੱਥੋਂ ਹੀ ਗਰਮੀ ਜਿਹੜੀ ਆ ਉਹ ਪੂਰੀ ਲੱਗਣ ਲੱਗ ਗਈ ਸੀਗੀ ਕਿ ਮੀਟਿੰਗ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੋਏਗਾ। ਉਹੀ ਹੋਇਆ। ਇਸ ਤੋਂ ਇਲਾਵਾ ਜਿਹੜੇ ਬਹੁਤ ਵੱਡੇ ਜਥੇਬੰਦੀਆਂ ਦੇ ਲੀਡਰ ਆ, ਮਤਲਬ ਕਿ ਕਹਿ ਲਓ ਕਿ ਚੋਟੀ ਦੇ ਲੀਡਰਾਂ 'ਚ ਇੱਕ ਹੈ ਜਿਹੜੇ ਡਾਕਟਰ ਦਰਸ਼ਨਪਾਲ, ਉਹਨਾਂ ਨੇ ਕਿਹਾ ਕਿ ਮੈਨੂੰ ਧਮਕੀਆਂ ਮਿਲ ਰਹੀਆਂ, ਫੋਨ ਕਾਲ ਦੇ ਜ਼ਰੀਏ ਮੈਨੂੰ ਧਮਕਾਇਆ ਜਾ ਰਿਹਾ, ਮਤਲਬ ਕਿ ਥ੍ਰੈਟ ਕੀਤਾ ਜਾ ਰਿਹਾ। ਉੱਧਰ ਟਕੈਤ ਨੇ ਕਿਹਾ ਕਿ ਮੈਨੂੰ ਟਵਿੱਟਰ 'ਤੇ ਧਮਕੀਆਂ ਮਿਲ ਰਹੀਆਂ। ਪਰ ਧਮਕੀਆਂ ਤੋਂ ਵੀ ਕਿਸਾਨ ਜਿਹੜੇ ਸੀਗੇ ਥੋੜ੍ਹੇ ਚਿੜੇ ਸੀਗੇ। ਕਿਸਾਨਾਂ ਦੇ ਆਗੂ ਜਿਹੜੇ ਕਹਿੰਦੇ ਕਿ ਜੇ ਧਮਕੀਆਂ ਤੁਸੀਂ ਦਿਵਾਓਗੇ ਜਾਂ ਦਿਓਗੇ ਤਾਂ ਮਾਹੌਲ ਖਰਾਬ ਹੋਏਗਾ। ਤਾਂ ਇਸ ਤੋਂ ਬਾਅਦ ਫਿਰ ਗੱਲਬਾਤ ਜਿਹੜੀ ਆ ਥੋੜ੍ਹੀ ਅੱਗੇ ਵਧੀ। ਉਹਨਾਂ ਨੇ ਕਿਹਾ ਕਿ ਦੇਖੋ ਸਾਡਾ ਜਿਹੜਾ ਪ੍ਰਪੋਜ਼ਲ ਆ ਇਹੀ ਰਹੇਗਾ, ਤੁਸੀਂ ਵਿਚਾਰ ਕਰ ਸਕਦੇ, ਦੁਬਾਰਾ ਕਰ ਲਓ। ਉੱਠ ਕੇ ਉੱਥੇ ਚਲੇ ਗਏ ਕਹਿੰਦੇ ਮੰਤਰੀ ਬਿਨਾਂ ਦੱਸੇ ਤੋਂ। ਕਾਫੀ ਦੇਰ ਬਾਅਦ ਇਹ ਐਲਾਨ ਕਰ ਦਿੱਤਾ ਗਿਆ ਕਿ ਲੰਚ ਖਾ ਲਈਏ, ਮਤਲਬ ਕਿ 25-20 ਮਿੰਟ ਗੱਲ ਹੋਈ ਹੈ। ਉਸ ਤੋਂ ਬਾਅਦ ਕਹਿੰਦੇ ਕਿ ਲੰਚ ਖਾ ਲਈਏ। ਲੰਚ ਐਸਾ ਚੱਲਿਆ ਕਿ ਲੋਕ ਜਿਹੜੇ ਉਹ 3 ਵਾਰੀ ਲੰਚ ਕਰਕੇ ਵਿੱਚੋਂ ਮਤਲਬ ਕਿ 3-3.5 ਘੰਟੇ ਬ੍ਰੇਕ ਹੀ ਚੱਲੀ ਗਈ। ਉਸ ਤੋਂ ਬਾਅਦ ਫਿਰ ਥੋੜ੍ਹੀ ਦੇਰ ਖਬਰ ਆਈ ਕਿ ਹਾਂ ਮੀਟਿੰਗ ਸ਼ੁਰੂ ਹੋ ਸਕਦੀ, ਫਿਰ ਥੋੜ੍ਹਾ ਟਾਈਮ ਪੈ ਗਿਆ। ਦੂਜੇ ਗੇੜ ਦੀ ਜਦੋਂ ਹੀ ਬੈਠਕ ਸ਼ੁਰੂ ਹੋਈ ਨਾਲ ਦੀ ਨਾਲ ਹੀ ਸਮਾਪਤੀ ਕਰ ਦਿੱਤੀ ਗਈ ਤੇ ਇੱਕੋ ਹੀ ਵਾਕ ਜਿਹੜਾ ਆ ਉਹ ਖੇਤੀਬਾੜੀ ਮੰਤਰੀ ਵੱਲੋਂ ਕਿਹਾ ਗਿਆ ਕਿ ਭਾਈ ਇਸ ਪ੍ਰਪੋਜ਼ਲ 'ਤੇ ਤੁਸੀਂ ਦੁਬਾਰਾ ਵਿਚਾਰ ਕਰਕੇ ਦੱਸ ਦਿਓ। ਮਤਲਬ ਕਿ ਜਿਵੇਂ ਆਪਾਂ ਆਪਣੇ ਘਰ ਦੇ ਵਿੱਚੋਂ ਤੁਰਨ ਲੱਗਿਆ ਕਿਸੇ ਨੂੰ ਕਹਿ ਦਿੰਦੇ ਆ ਕਿ ਹਾਂ ਭਾਈ ਮੁੜ ਕੇ ਵਿਚਾਰ ਕਰ ਲਈ ਜੇ ਤੇਰਾ ਦਿਲ ਮੰਨੇ ਤਾਂ ਮਤਲਬ ਇਹ ਆ ਕਿ ਨੈਕਸਟ ਡੇਟ ਜਿਵੇਂ ਅੱਗੇ ਤੈਅ ਹੋ ਜਾਂਦੀ ਮੀਟਿੰਗ, ਉੱਠਣ ਦੇ ਸਾਰ ਹੀ ਉਹ ਡੇਟ ਜਿਹੜੀ ਆ ਬਾਹਰ ਆ ਜਾਂਦੀ ਆ ਕਿ ਨੈਕਸਟ ਮੀਟਿੰਗ ਜਿਹੜੀ ਆ ਉਹ ਇੰਨੀ ਤਰੀਕ ਨੂੰ ਹੈਲਡ ਹੋਏਗੀ। ਪਰ ਇੱਥੇ ਕੋਈ ਤਰੀਕ ਨਹੀਂ। ਤਾਂ ਮੈਂ ਕਹਿ ਰਿਹਾ ਕਿ ਦੋਹਾਂ ਧਿਰਾਂ ਦੀ ਗੱਲਬਾਤ ਲੱਗਦਾ ਹੈ ਕਿ ਇੱਕ ਵਾਰ ਟੁੱਟ ਗਈ ਆ, ਕਿਉਂਕਿ ਕੋਈ ਤਾਰੀਖ ਜਿਹੜੀ ਆ ਅਗਲੀ ਮੀਟਿੰਗ ਦੀ ਇਹਨਾਂ ਨੇ ਫਿਕਸ ਨਹੀਂ ਕੀਤੀ। ਤਾਂ ਉਸ ਤੋਂ ਬਾਅਦ ਫਿਰ ਨਰਿੰਦਰ ਤੋਮਰ ਜੀ ਦੇ ਜਿਹੜੇ ਬਿਆਨ ਆ ਉਹ ਵੀ ਆਪਣੇ ਆਪ ਦੇ ਵਿੱਚ ਕਾਫੀ ਕੁਝ ਕਹਿ ਲਈਏ ਕਿ ਕਹਿ ਦਿੰਦੇ ਆ। ਉਹਨਾਂ ਨੇ ਜੋ ਗੱਲਾਂ ਕਹੀਆਂ ਨੇ ਉਹ ਬੜੀਆਂ ਕਹਿ ਲਓ ਕਿ ਲਾ ਕੇ ਕੀਤੀਆਂ ਗੱਲਾਂ ਨੇ। ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਦੇਖੋ ਗੱਲਬਾਤ ਜਿਹੜੀ ਬੇਨਤੀਜਾ ਰਹੀ, ਕਿਸਾਨ ਯੂਨੀਅਨ ਦੀ ਸੋਚ ਵਿੱਚ ਕਿਸਾਨਾਂ ਦਾ ਕਲਿਆਣ ਹੈ ਹੀ ਨਹੀਂ, ਇਸ ਲਈ ਹੱਲ ਨਹੀਂ ਨਿਕਲਦਾ। ਮਤਲਬ ਕਿ ਕਿਸਾਨ ਯੂਨੀਅਨਾਂ ਨੂੰ ਕਹਿ ਰਹੇ ਆ ਕਿ ਕਿਸਾਨਾਂ ਦਾ ਕਲਿਆਣ ਮਤਲਬ ਕਿ ਕਿਸਾਨਾਂ ਦਾ ਫਾਇਦਾ ਇਹ ਸੋਚ ਹੀ ਨਹੀਂ। ਪਰ ਨਾਲੋਂ ਕਹਿੰਦੇ ਕਿ ਭਾਰਤ ਸਰਕਾਰ ਦੀ ਕੋਸ਼ਿਸ਼ ਸੀ ਕਿ ਉਹ ਸਹੀ ਰਸਤੇ 'ਤੇ ਵਿਚਾਰ ਕਰਨ, ਪਰ ਯੂਨੀਅਨ ਕਾਨੂੰਨ ਵਾਪਸੀ 'ਤੇ ਅੜ ਰਹੀਆਂ ਨੇ। ਸਰਕਾਰ ਨੇ ਇੱਕ ਤੋਂ ਬਾਅਦ ਇੱਕ ਪ੍ਰਸਤਾਵ ਦਿੱਤੇ ਪਰ ਉਹ ਨਹੀਂ ਮੰਨ ਰਹੇ। ਜਦੋਂ ਅੰਦੋਲਨ ਦੀ ਨਾਪਾਕੀ ਨਸ਼ਟ ਹੋ ਜਾਂਦੀ ਹੈ ਤਾਂ ਫੈਸਲਾ ਨਹੀਂ ਹੁੰਦਾ, ਇਹ ਹੋ ਰਿਹਾ ਹੈ। ਤਾਂ ਉਹ ਇਹ ਗੱਲਾਂ ਕਹਿ ਰਹੇ ਨੇ। ਤੁਸੀਂ ਦੇਖੋ ਵੱਡੀਆਂ ਗੱਲਾਂ ਨੇ, ਮਾਇਨਾਖੇਜ਼ ਗੱਲਾਂ ਨੇ, ਹਾਲਾਂਕਿ ਨਾਪਾਕੀ ਨਹੀਂ ਪਾਕਤਾ ਕਹਿ ਸਕਦੇ ਹਾਂ ਆਪਾਂ, ਜਾਂ ਚਲੋ ਅੰਦੋਲਨ ਦੀ ਪਵਿੱਤਰਤਾ ਤੇ ਸ਼ਬਦ ਜਿਹੜੇ ਤੁਹਾਨੂੰ ਪਤਾ ਹੀ ਹੈ ਟਰਾਂਸਲੇਟਰ ਜਿਹੜੇ ਹੁੰਦੇ ਆ ਉਹ ਇੱਦਾਂ ਕਰ ਦਿੰਦੇ ਆ, ਕਈ ਵਾਰ ਅਰਥ ਦਾ ਅਨਰਥ ਕਰ ਦਿੰਦੇ ਆ। ਨਾਲ ਉਹ ਕੀ ਕਹਿੰਦੇ ਆ, ਕਹਿੰਦੇ ਕਿ ਅਸੀਂ ਨਹੀਂ ਦੇ ਸਕਦੇ ਇਸ ਤੋਂ ਵੱਡਾ ਪ੍ਰਸਤਾਵ। ਨਾਲ ਹੀ ਉਹ ਗੱਲ ਖਤਮ ਕਰ ਰਹੇ ਆ ਕਿ ਜੋ ਹੈ ਸੋ ਹੈ, ਲੈਣਾ ਤੁਹਾਡੀ ਮਰਜ਼ੀ, ਛੱਡਣਾ ਤੁਹਾਡੀ ਮਰਜ਼ੀ, ਅਸੀਂ ਨਹੀਂ ਦੇ ਸਕਦੇ ਇਸ ਤੋਂ ਵੱਡਾ ਪ੍ਰਸਤਾਵ। ਇਹ ਪ੍ਰਸਤਾਵ ਜਿਹੜਾ ਕਿਸਾਨ ਹਿੱਤ ਹੈ ਤੇ ਕਈ ਸੰਗਠਨ ਇਸ ਨਾਲ ਸਹਿਮਤ ਹੈ। ਕਮਾਲ ਦੇ ਖੇਤੀਬਾੜੀ ਮਿਨਿਸਟਰ ਪਹਿਲਾਂ ਕਹਿੰਦੇ ਸੀਗੇ ਕਿ ਇਹ ਕਾਨੂੰਨ ਦੇਸ਼ ਹਿੱਤ ਨੇ, ਕੋਈ ਕਮੀ ਨਹੀਂ ਹੈ ਤੇ ਬਹੁਤ ਸਾਰੇ ਸੰਗਠਨ ਸਮਰਥਨ ਕਰਦੇ ਇਹਨਾਂ ਕਾਨੂੰਨਾਂ ਦਾ। ਹੁਣ ਪ੍ਰਸਤਾਵ ਨੂੰ, ਪ੍ਰਪੋਜ਼ਲ ਨੂੰ ਕਹਿੰਦੇ ਕਿ ਕਿਸਾਨ ਹਿੱਤ ਆ ਤੇ ਕਈ ਸੰਗਠਨ ਇਹਦੇ ਨਾਲ ਸਹਿਮਤ ਹੈ। ਵੈਸੇ ਸੋਚਣ ਵਾਲੀ ਗੱਲ ਇਹ ਆ ਕਿ ਜੇ 1.5 ਸਾਲ 2 ਸਾਲ ਇਹਨਾਂ ਕਾਨੂੰਨਾਂ ਤੋਂ ਬਿਨਾਂ ਕਿਸਾਨ ਜਿਉਂਦਾ ਰਹਿ ਸਕਦਾ ਜਾਂ ਦੇਸ਼ ਚੱਲ ਸਕਦਾ ਹੈ ਤਾਂ ਫਿਰ ਇਹ ਬਿੱਲ ਜੇ ਰੱਦ ਹੀ ਕਰ ਦਿੱਤੇ ਜਾਣ ਤੇ ਇਹਨਾਂ ਦੀ ਜਗ੍ਹਾ ਤੇ ਰਿਫਾਰਮਸ ਵਾਸਤੇ ਕੋਈ ਵਧੀਆ ਕਾਨੂੰਨ, ਮੈਂ ਕਹਿੰਦਾ ਵਧੀਆ ਕਾਨੂੰਨ ਕਿਉਂ, ਇੱਕ ਐਗਰੀਕਲਚਰ ਪਾਲਿਸੀ ਲਿਆਂਦੀ ਜਾ ਸਕਦੀ, ਜਿਹਨੂੰ ਆਪਾਂ ਕੌਮੀ ਪਾਲਿਸੀ ਕਹਿ ਸਕਦੇ ਹਾਂ। ਪਰ ਠੀਕ ਆ, ਇਹ ਹੁਣ ਤੁਹਾਨੂੰ ਪਤਾ ਹੀ ਹੈ ਕਿ ਕਿਸ ਬਿੱਲ ਤੇ ਅੜੇ ਹੋਏ ਆ। ਨਾਲ ਅੱਗੇ ਤੋਮਰ ਸਾਹਿਬ ਨੇ ਕਿਹਾ ਕਿ ਕੋਈ ਤਾਕਤ ਹੈ ਜੋ ਅੰਦੋਲਨ ਜਾਰੀ ਰੱਖਣਾ ਚਾਹੁੰਦੀ ਹੈ, ਪਰ ਹੁਣ ਗੱਲਬਾਤ ਸਾਡੇ ਵੱਲੋਂ ਖਤਮ। ਕਿਸਾਨਾਂ ਦੀ ਪਹਿਲ ਦਾ ਜਾਂ ਕਹਿ ਲਓ ਕਿ ਪ੍ਰਪੋਜ਼ਲ ਦਾ ਸਾਨੂੰ ਇੰਤਜ਼ਾਰ ਰਹੇਗਾ। ਮਤਲਬ ਕਿ ਭਾਈ ਸਾਫ਼ ਹੈ, ਸਪਸ਼ਟ ਹੈ, ਗੱਲਬਾਤ ਟੁੱਟੀ ਤੇ ਟੁੱਟੀ। ਹੁਣ ਇਸ ਤੋਂ ਬਾਅਦ ਅਗਲਾ ਸਟੈਪ ਚੁੱਕਣਾ ਵਾ ਕਿਸਾਨਾਂ ਨੇ, ਉਹ ਚੁੱਕ ਕੇ ਦੱਸ ਦੇਣ ਕਿ ਕੀ ਕਰਨਾ, ਬਸ ਗੱਲ ਖਤਮ। ਤਾਂ ਇਸ ਤਰ੍ਹਾਂ ਹੀ ਆ ਕੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਵਿਖਿਆਨ ਕਰ ਦਿੱਤਾ ਕਿ ਭਾਈ
ਉਹ ਨਹੀਂ ਮੰਨਦੇ। ਉਹਨਾਂ ਦਾ ਜਿੱਦਾਂ ਰਾਜੇਵਾਲ ਜੀ ਨੇ ਕਿਹਾ, ਕਹਿੰਦੇ ਕਿ ਉਹਨਾਂ ਦਾ ਅੱਜ ਰਵੱਈਆ ਹੀ ਵੱਖਰਾ ਸੀਗਾ। ਮਤਲਬ ਕਿ ਜਿੱਦਾਂ ਕਹਿਣਗੇ ਨਾ ਕਿ ਧਾਰ ਕੇ ਆਏ ਸੀਗੇ ਕਿ ਗੱਲਬਾਤ ਸਿਰੇ ਚਾੜਨੀ ਆ, ਤਾਂ ਉਹਨਾਂ ਨੇ ਗੱਲਬਾਤ ਸਿਰੇ ਚਾੜੀ ਵੀ ਨਹੀਂ। ਉਹ ਧਾਰ ਕੇ ਆਏ ਸੀ ਕਿ ਗੱਲਬਾਤ ਸਿਰੇ ਨਹੀਂ ਚਾੜਨੀ। ਤਾਂ ਹੁਣ ਅੱਗੇ ਦੀ ਕੀ ਰਣਨੀਤੀ ਹੋਏਗੀ, ਕੀ ਅੰਦੋਲਨ ਦੀ ਰੂਪ ਰੇਖਾ ਹੋਏਗੀ, ਇਹ ਸਾਰੀਆਂ ਵਿਚਾਰਾਂ ਹੁਣ ਕਰਨਗੇ। ਮੰਥਨ ਹੋਏਗਾ, ਚਿੰਤਨ ਹੋਏਗਾ, ਘੋਖ ਪੜਤਾਲ ਕੀਤੀ ਜਾਏਗੀ, ਹਾਲਾਤਾਂ ਦੀ ਸਮੀਖਿਆ ਕੀਤੀ ਜਾਏਗੀ, ਫਿਰ ਰਾਏ ਲਈ ਜਾਏਗੀ, ਫਿਰ ਫੈਸਲੇ ਬਣਾਏ ਜਾਣਗੇ। ਪਰ ਸਭ ਤੋਂ ਵੱਡਾ ਜੇ ਆਪਾਂ ਇਸ ਵੇਲੇ ਦੇਖੀਏ ਤਾਂ ਕਿਸਾਨ ਅੰਦੋਲਨ ਦਾ ਅਗਲਾ ਪੜਾਅ ਹੋਏਗਾ 26 ਜਨਵਰੀ। 26 ਜਨਵਰੀ ਨੂੰ ਕਿਸਾਨ ਪਰੇਡ ਦਾ ਜਿਹੜਾ ਮੇਰੇ ਖਿਆਲ ਦੇ ਨਾਲ ਨਕਸ਼ ਮੁਹਾਂਦਰਾ ਹੋਏਗਾ, ਉਹ ਬਹੁਤ ਕੁਝ ਤੈਅ ਕਰੇਗਾ। ਔਰ ਕਿਸਾਨ ਜਥੇਬੰਦੀਆਂ ਹੁਣ ਪੂਰਾ ਜ਼ੋਰ ਲਾ ਦੇਣਗੀਆਂ, ਢਿੱਲ ਲਾ ਦੇਣਗੀਆਂ ਕਿ ਭਾਈ ਕੋਈ ਰਹੇ ਨਾ। ਉਹ ਕਿਸਾਨ ਪਰੇਡ ਹੁੰਦੀ ਕਿੱਥੇ ਆ, ਹੁੰਦੀ ਵੀ ਹੈ ਜਾਂ ਨਹੀਂ ਹੁੰਦੀ, ਜੇ ਹੁੰਦੀ ਹੈ ਤਾਂ ਕੀ ਉਹਦੇ 'ਚ ਕਿਸਾਨਾਂ ਦੀ ਸ਼ਮੂਲੀਅਤ ਰਹੇਗੀ, ਤਾਦਾਦ ਰਹੇਗੀ, ਕਿੱਥੋਂ ਕਿੱਥੋਂ ਕਿਸਾਨ ਆਉਣਗੇ, ਉਹਦੇ ਵਿੱਚ ਕਿਹੜੇ ਕਿਹੜੇ ਸੰਗਠਨ ਹੋਰ ਜਾਣਗੇ, ਕੀ ਸਿਆਸੀ ਸੰਗਠਨ ਵੀ ਆਉਣਗੇ, ਵੱਡੇ ਚਿਹਰੇ ਕਿਹੜੇ ਹੋਣਗੇ। ਬਹੁਤ ਕੁਝ ਜਿਹੜਾ ਉਹ ਆਪਾਂ ਕਹਿ ਸਕਦੇ ਕਿ ਸਮੇਂ ਦੀ ਗਰਭ ਵਿੱਚ ਸਮਾ ਚੁੱਕਾ ਹੋਣਾ। ਤਾਂ ਦਿੱਲੀ ਪੁਲਿਸ ਤਾਂ ਉਹਨਾਂ ਨੂੰ ਕਹਿ ਲਈਏ ਕਿ ਅਲਾਓ ਨਹੀਂ ਕਰੇਗੀ, ਸਾਫ਼ ਹੈ, ਸਪਸ਼ਟ ਆ। ਪਰ ਜਿਹੜੇ ਹੈਗੇ ਆ, ਤੁਹਾਨੂੰ ਪਤਾ ਹੀ ਹੈ, ਕਿਸਾਨ ਜਥੇਬੰਦੀਆਂ ਦੇ ਲੀਡਰ ਜਿਹੜੇ ਆ, ਉਹ ਹੁਣ ਦ੍ਰਿੜਤਾ ਨਾਲ ਕਹਿ ਰਹੇ ਆ ਕਿ ਇਹ ਪਰੇਡ ਜਿਹੜੀ ਆ ਹੋਏਗੀ। ਤਾਂ ਦੇਖਦੇ ਆ ਕਿ ਕੀ ਬਣਦਾ। ਪਰ ਮੇਰੇ ਖਿਆਲ ਦੇ ਨਾਲ ਬਹੁਤ ਔਖਾ ਹੋ ਜਾਏਗਾ ਹੁਣ ਸਰਕਾਰ ਅਤੇ ਕਿਸਾਨ ਧਿਰਾਂ ਦੇ ਵਿਚਾਲੇ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਨਾ, ਕਿਉਂਕਿ ਨਵਾਂ ਪ੍ਰਪੋਜ਼ਲ ਉਹ ਕਹਿੰਦੇ ਕਿ ਅਸੀਂ ਦੇਣਾ ਨਹੀਂ। ਸਰਕਾਰ ਵਾਲੇ ਇਹ ਕਹਿੰਦੇ ਆ ਕਿ 3 ਕਾਨੂੰਨ ਰੱਦ ਕਰਨ ਤੋਂ ਘੱਟ ਅਸੀਂ ਕੁਛ ਲੈਣਾ ਨਹੀਂ। ਦੇਖੋ ਇਹ ਵਿੱਚੋਂ ਗੱਲ ਨਿਕਲ ਕੇ ਆਈ ਆ ਕਿ ਕੱਲ੍ਹ ਜਿਵੇਂ ਆਪਾਂ ਗੱਲ ਕਰਦੇ ਸਾਂ ਕਿ ਬਹੁਤ ਸਾਰੀਆਂ ਜਿਹੜੀਆਂ ਇੱਥੋਂ ਦੀਆਂ ਹੈਗੀਆਂ ਸੀਗੀਆਂ ਸਿਆਸੀ ਤਨਜ਼ੀਮਾਂ, ਕਹਿ ਲਓ ਸੌਰੀ, ਜਿਹੜੀਆਂ ਕਿਸਾਨੀ ਨਾਲ ਜੁੜੀਆਂ ਤਨਜ਼ੀਮਾਂ ਸੀਗੀਆਂ, ਜਥੇਬੰਦੀਆਂ ਸੀਗੀਆਂ, ਉਹ ਇਹ ਕਹਿੰਦੀਆਂ ਸੀਗੀਆਂ ਕਿ ਭਾਈ ਆਪਾਂ ਸਹਿਮਤ ਹੋ ਜਾਈਏ, ਮਤਲਬ ਕਿ ਇਹ ਜੋ ਮਿਲਦਾ ਲੈ ਲਈਏ। ਪਰ ਕੁਛ ਕੁ ਲਾ ਲਓ ਕਿ ਬਿਲਕੁਲ ਬਰੋਬਰ ਹੀ ਸੀ ਕੰਮ, 2 ਕੁ ਵੱਧ ਸੀਗੀਆਂ ਜਿਹੜੀਆਂ ਅਸਹਿਮਤ ਸੀਗੀਆਂ। ਤੇ ਅਸਹਿਮਤੀ ਦਾ ਕਾਰਨ ਸਿੱਧਾ ਇਹ ਸੀਗਾ ਕਿ ਟਰਾਲੀਆਂ 'ਚ ਬੈਠੇ ਲੋਕ ਜਿਹੜੇ ਆ ਉਹ ਬਹੁਤ ਸ਼ਿੱਦਤ ਦੇ ਨਾਲ ਉਡੀਕ ਰਹੇ ਸੀ, ਸਭ ਕੁਝ ਵਾਚ ਰਹੇ ਸੀ। ਉਹਨਾਂ ਦੀ ਇੰਟੈਲੀਜੈਂਸੀ ਬੜੀ ਆ, ਉਹਨਾਂ ਨੇ ਦੇਖ ਲਿਆ ਕਿ ਸਾਡੇ ਕੁਛ ਲੀਡਰ ਥਿੜਕ ਰਹੇ ਆ, ਤਾਂ ਨਾਲ ਦੀ ਨਾਲ ਹੀ ਉੱਥੋਂ ਰਾਏ ਆਉਣੀ ਸ਼ੁਰੂ ਹੋ ਗਈ ਕਿ ਨਹੀਂ ਭਾਈ ਸਾਨੂੰ ਕੁਛ ਨਹੀਂ ਚਾਹੀਦਾ, ਸੋ ਇਹ ਤਸਵੀਰ ਜਿਹੜੀ ਹੈ ਸਰਕਾਰ ਦੀ ਉਹ ਰੱਦ ਕਰ ਦਿਓ। ਤਦ ਹੀ ਇਹ ਫੈਸਲਾ ਬਣਿਆ। ਹਾਲਾਂਕਿ ਅੱਜ ਥੋੜੇ ਨਾਰਾਜ਼ ਵੀ ਹੋਏ ਆ ਬਾਬਾ ਰੂਲੂ ਸਿੰਘ। ਉਹ ਕਹਿੰਦੇ ਕਿ ਦੇਖੋ ਅੰਦਰ ਦੀਆਂ ਗੱਲਾਂ ਬਾਹਰ ਨਹੀਂ ਕਰਨੀਆਂ ਚਾਹੀਦੀਆਂ ਮੀਡੀਆ ਨੂੰ, ਕਿਉਂਕਿ ਅੰਦਰ ਸਹਿਮਤੀ ਅਸਹਿਮਤੀ ਹੁੰਦੀ ਆ, ਅੰਦਰ ਬਹੁਤ ਕੁਛ ਹੁੰਦਾ, ਡਿਫਰੈਂਟ ਓਪੀਨੀਅਨ ਹੁੰਦੇ ਆ, ਵਖਰੇਵਾਂ ਹੁੰਦਾ ਵਿਚਾਰਾਂ ਦਾ। ਗੱਲ ਇਹ ਆ ਕਿ ਤੁਸੀਂ ਆ ਕੇ ਸਾਰਾ ਕੁਛ ਦੱਸ ਦਿਓ ਕਿ 15 ਉੱਧਰ ਸੀ, 17 ਇੱਧਰ ਸੀ, ਤਾਂ ਉਹ 15 ਕਿਹੜੀਆਂ ਫਿਰ ਅਗਲਾ ਲੱਭਣਾ ਸਟਾਰਟ ਕਰ ਦਿੰਦਾ। ਤਾਂ ਉਹਦੇ ਨਾਲ ਅੰਦੋਲਨ ਨੂੰ ਕਿਤੇ ਨਾ ਕਿਤੇ ਢਾਹ ਲੱਗਣ ਦਾ ਆਸਾਰ ਬਣ ਜਾਂਦਾ। ਸੋ ਵੱਡੀ ਗੱਲ ਇਹੋ ਆ ਕਿ ਜਿਵੇਂ ਮੈਂ ਅੱਗੇ ਵੀ ਕਹਿੰਦਾ, ਅੱਜ ਵੀ ਕਹਿਣਾ ਕਿ ਇਸ ਭੀੜ ਨੇ ਹੀ ਇਸ ਐਜੀਟੇਸ਼ਨ ਨੂੰ ਲੀਡ ਕਰਨਾ ਸਟਾਰਟ ਕੀਤਾ ਗਾ। ਉਹਦਾ ਹੀ ਨਤੀਜਾ ਹੈ ਕਿ ਹੁਣ ਖੇਡ ਜਿਹੜੀ ਆ ਉਹ ਆਰ ਪਾਰ ਦੇ ਵਿੱਚ ਬਦਲ ਚੁੱਕੀ ਹੈ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ ਦਾ ਐਲਾਨ, ਅੰਦੋਲਨ 'ਚ ਮਾਰੇ ਗਏ ਕਿਸਾਨ, ਜਿਹੜੇ ਮਰ ਗਏ ਕਿਸਾਨ ਨੇ, ਉਹਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਤੇ ਨੌਕਰੀ ਦੇਵਾਂਗੇ। ਹਾਂਜੀ, ਦੇਖੋ ਇਹਨਾਂ ਨੇ ਅੱਜ ਲਾਈਵ ਕੀਤਾ ਸੀਗਾ, ਵੀ ਲਾਈਵ ਕਰਦੇ ਆ ਨਾ ਜਿਵੇਂ ਆਪਣੇ ਮੁੰਡੇ ਕਰਦੇ ਅੱਜ ਕੱਲ ਵੱਡੇ ਵੱਡੇ ਸੈਲੀਬ੍ਰਿਟੀ ਕਰਦੇ, ਇਹਨਾਂ ਨੇ ਵੀ ਸ਼ੁਰੂ ਕੀਤਾ ਹੋਇਆ। ਇਹ ਕਹਿੰਦੇ ਆ ਕਿ ਆਪਾਂ ਲਾਈਵ ਕਰਨਾ, ਤਾਂ ਲਾਈਵ ਕੀਤਾ ਇਹਨਾਂ ਨੇ। ਸਵਾਲਾਂ ਦੇ ਜਵਾਬ ਦਿੰਦੇ ਆ, ਲੋਕ ਪੁੱਛਦੇ ਆ, ਇਹ ਸਮੱਸਿਆਵਾਂ ਹੀ ਦੱਸਦੇ ਆ ਬਹੁਤੀ। ਵੈਸੇ ਤੇ ਉਹ ਕਮੈਂਟ ਛੱਡ ਦਿੱਤੇ ਜਾਂਦੇ, ਉਹ ਤਾਂ ਨਹੀਂ ਲੈ ਜਾਂਦੇ ਹੋਣੇ ਜਿਹੜੇ ਇਹਨਾਂ ਨੂੰ ਤੱਤੇ ਸੁਣਾਉਂਦੇ ਆ ਲੋਕ। ਖੈਰ, ਤਾਂ ਇਹਨਾਂ ਨੇ ਚੱਲਦੇ ਲਾਈਵ ਦੇ ਵਿੱਚ ਐਲਾਨ ਕੀਤਾ ਕਿ ਜਿਹੜੇ ਕਿਸਾਨ ਸ਼ਹੀਦ ਹੋ ਗਏ ਆ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਤਾਂ ਅਸੀਂ ਮਾਲੀ ਇਮਦਾਦ ਦੇਵਾਂਗੇ, ਜਿਵੇਂ ਤੁਸੀਂ ਦੱਸ ਹੀ ਦਿੱਤਾ, ਕਿ ਰਕਮ ਦਿੱਤੀ ਜਾਊਗੀ। ਔਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਨੂੰ ਨੌਕਰੀ ਵੀ ਦਿੱਤੀ ਜਾਊਗੀ, 5 ਲੱਖ ਰੁਪਈਆਂ ਦੇ ਨਾਲ ਨੌਕਰੀ ਵੀ ਦਿੱਤੀ ਜਾਊਗੀ। ਦੇਖੋ ਗੱਲ ਇਹ ਆ ਕਿ ਜੇ ਸਰਕਾਰ ਦਿੰਦੀ ਹੈ ਇਸ ਮਾਮਲੇ ਦੇ ਵਿੱਚ ਕੁਛ ਨਾ ਕੁਛ ਕਰਦੀ ਹੈ, ਡੱਡਾ ਭੋਰਦੀ ਆ,
ਸਾਨੂੰ ਹਾਲ ਦੀ ਘੜੀ ਕੋਈ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ। ਠੀਕ ਆ, ਇਹ ਜਿੰਨਾ ਕਰ ਸਕਦੇ ਆ ਵੱਧ ਤੋਂ ਵੱਧ ਕਰਨਾ, ਪਰ ਗੱਲ ਇਹ ਆ ਕਿ ਕਈ ਵਾਰ ਆਪਾਂ ਵੀ ਜਾਣਦੇ ਆ ਕਿ ਐਲਾਨ ਜਿਹੜੇ ਆ ਨਾ ਉਹ ਅਮਲ 'ਚ ਨਹੀਂ। ਜਿੱਦਾਂ ਹੁਣ ਤੁਸੀਂ ਦੇਖਿਆ ਹੋਣਾ ਉਹ ਦੁਸਹਿਰੇ ਤੇ ਜਿਹੜੀ ਘਟਨਾ ਵਾਪਰੀ ਸੀਗੀ, ਜਦੋਂ ਉੱਥੇ ਬੰਦੇ ਮਰ ਗਏ ਸੀਗੇ ਅੰਮ੍ਰਿਤਸਰ ਦੇ ਵਿੱਚ, ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਬੜੇ ਐਲਾਨ ਕੀਤੇ ਸੀ, ਮੈਂ ਜੀ ਬੱਚੇ ਗੋਦ ਲਊਂਗਾ, ਮੈਂ ਪੜ੍ਹਾਊਂਗਾ, ਇਹਨਾਂ ਦੇ ਖਾਤਿਆਂ 'ਚ ਪੈਸੇ ਆਉਣਗੇ, ਰਾਸ਼ਨ ਆਊਗਾ। ਔਰ ਉਦੋਂ ਕਿਉਂਕਿ ਸਥਾਨਕ ਸਰਕਾਰਾਂ ਦੇ ਮੰਤਰੀ ਸੀਗੇ ਤਾਂ ਉਹਨਾਂ ਨੇ ਆਖਿਆ ਸੀਗਾ ਕਿ ਜੌਬ ਵੀ ਦੇਵਾਂਗੇ ਅਸੀਂ ਪੀੜਤ ਪਰਿਵਾਰ ਨੂੰ, ਕਿਉਂਕਿ ਉਦੋਂ ਹਮਦਰਦੀ ਸੀਗੀ ਲੋਕਾਂ ਦੇ ਨਾਲ, ਬਹੁਤ ਜ਼ਿਆਦਾ ਹਮਦਰਦੀ ਸੀ ਲੋਕਾਂ ਦੀ। ਤਾਂ ਉਸ ਟਾਈਮ ਬੱਲੇ ਬੱਲੇ ਖੱਟ ਗਿਆ ਨਵਜੋਤ ਸਿੱਧੂ। ਉਸ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਧਰਨੇ ਲਾਏ ਆ ਕਈ ਵਾਰੀ, ਉਹਨਾਂ ਨੇ ਆਖਿਆ ਨਵਜੋਤ ਸਿੰਘ ਸਿੱਧੂ ਗੌੜੇ ਆਈ। ਹੁਣ ਜੇ ਤੇ ਇਹੋ ਜਿਹਾ ਨਾਰਾ ਲਾਉਣਾ, ਮਤਲਬ ਕਿ ਕਈ ਵਾਰ ਇਹ ਹੁੰਦਾ ਕਿ ਦਿੱਤਾ ਹੋਇਆ ਚੈੱਕ ਵੀ ਬਾਉਂਸ ਹੋ ਜਾਂਦਾ। ਆਪਾਂ ਦੇਖਿਆ ਨਾ, ਮੈਂ ਤੁਹਾਨੂੰ ਦੱਸਿਆ ਸੀਗਾ ਖੰਨੇ ਦੇ ਵਿੱਚ ਐਸਾ ਵਾਪਰਿਆ ਸੀਗਾ ਕਿ ਪੀੜਤ ਪਰਿਵਾਰ ਨੂੰ ਇਹਨਾਂ ਵੱਲੋਂ ਦਿੱਤਾ ਗਿਆ ਚੈੱਕ ਜਿਹੜਾ ਸੀਗਾ ਉਹ ਹੀ ਰਵਾ ਗਿਆ, ਕਿਉਂਕਿ ਜਦੋਂ ਵੀ ਉਹ ਲਾਉਂਦੇ ਸੀਗੇ ਬਾਉਂਸ ਹੋ ਜਾਂਦਾ ਸੀ। ਅਧਿਕਾਰੀਆਂ ਕੋਲ ਜਾਂਦੇ ਸੀ, ਕਹਿੰਦੇ ਲਾ ਦਿਓ ਦੁਬਾਰਾ, ਫਿਰ ਬਾਉਂਸ ਹੋ ਗਿਆ ਚੈੱਕ। ਤਾਂ ਜੇ ਤੁਸੀਂ ਇਹ ਕੁਛ ਕਰਨਾ ਤਾਂ ਫਿਰ ਐਲਾਨ ਨਾ ਕਰੋ। ਕਿਸੇ ਦੇ ਜ਼ਖਮਾਂ ਤੇ ਜੇ ਕੋਈ ਮਾੜਾ ਮੋਟਾ ਖਰੀਦ ਆਊਗਾ ਤੇ ਉਹਨੂੰ ਨਾ ਖੁਰਚਿਓ। ਜੇ ਕਰ ਸਕਦੇ ਹੋ ਤਾਂ ਜ਼ਰੂਰ ਕਰੋ, ਹੋਰ ਵੀ ਕਰ ਸਕਦੇ ਹੋ ਤਾਂ ਕਰੋ। ਜਿਹੜੇ ਕਿਉਂਕਿ ਦੇਖੋ ਉੱਥੇ ਗਏ ਨੇ ਇਸ ਸੰਸਾਰ ਤੋਂ, ਇਸ ਐਜੂਕੇਸ਼ਨ ਦੇ ਵਿੱਚੋਂ, ਉਹਨਾਂ ਲੋਕਾਂ ਦੇ ਪਿੱਛੇ ਜਿਹੜੇ ਪਰਿਵਾਰ ਰਹਿ ਗਏ ਆ, ਖਾਸ ਤੌਰ 'ਤੇ ਜਿੱਦਾਂ ਮੈਂ ਇੱਕ ਦਾ ਜ਼ਿਕਰ ਕਰ ਦਿੰਦਾ, ਇੱਕ ਸੀਗੇ ਪਿੰਡ ਹੈ, ਬਹੁਤ ਮਸ਼ਹੂਰ ਹੈ ਮੋਗੇ ਜ਼ਿਲ੍ਹੇ ਦੇ ਵਿੱਚ, ਤੇ ਉਹਨਾਂ ਦਾ ਜਿਹੜਾ ਭਰਾ ਸੀਗਾ ਉਹਨਾਂ ਦਾ ਇੰਤਕਾਲ ਪਹਿਲਾਂ ਹੋ ਚੁੱਕਾ ਸੀ। ਉਹਦਾ ਟੱਬਰ ਵੀ ਉਹਨਾਂ ਤੇ ਨਿਰਭਰ ਸੀ, ਫਿਰ ਉਹ ਚੱਲ ਵਸੇ। ਔਰ ਕਮਾਲ ਦੀ ਗੱਲ ਆ, ਦੋ ਪਰਿਵਾਰਾਂ ਨੂੰ ਪਾਲਣ ਵਾਲੇ ਬੰਦੇ ਕੋਲ ਜ਼ਮੀਨ ਨਹੀਂ ਸੀ, ਬੇਜ਼ਮੀਨ ਸੀਗਾ, ਪਰ ਬਾਵਜੂਦ ਇਸ ਦੇ ਉਹ ਕਿਸਾਨੀ ਸੰਘਰਸ਼ਾਂ ਦਾ ਕਹਿ ਲਓ ਕਿ ਚਮਕਦਾ ਤਾਰਾ ਸੀਗਾ। ਕਿਸਾਨੀ ਸੰਘਰਸ਼ਾਂ ਦੇ ਵਿੱਚ ਮੋਹਰੇ ਲੱਗ ਕੇ ਲੜਨ ਵਾਲਾ ਉਹ ਲੜਾਕੂ ਬੰਦਾ ਸੀ, ਜੁਝਾਰੂ ਬੰਦਾ ਸੀ। ਤਾਂ ਜਿਹੜੇ ਦੋ ਪਰਿਵਾਰ ਨੂੰ ਪਾਲਣ ਵਾਲੇ ਇਸ ਤਰ੍ਹਾਂ ਦੇ ਸੱਜਣ ਚੱਲ ਗਏ ਆ, ਜਾਂ ਬਿਰਧ ਉਮਰ ਦੇ ਵਿੱਚ ਚੱਲ ਗਏ ਤੇ ਪਿੱਛੇ ਕੋਈ ਹੈ ਨਹੀਂ ਕਮਾਊ, ਸੋ ਇਹੋ ਜਿਹੇ ਪਰਿਵਾਰਾਂ ਨੂੰ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਸਪੋਰਟ। ਜਿਨ੍ਹਾਂ ਦੇ ਨੌਜਵਾਨ ਪੁੱਤ ਚਲੇ ਗਿਆ, ਕੋਈ ਕਮਾਉਣ ਵਾਲਾ ਆਸਰਾ ਨਹੀਂ ਰਿਹਾ, ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿੰਨਾ ਵੀ ਕੀਤਾ ਜਾ ਸਕਦਾ ਕਰਨਾ ਚਾਹੀਦਾ। ਪਰ ਮੈਂ ਕਹਿੰਦਾ ਕਿ ਠੀਕ ਹੈ, ਅਸੀਂ ਤਦ ਹੀ ਮੰਨਾਂਗੇ ਜਦੋਂ ਤੁਸੀਂ ਅਮਲ 'ਚ ਜਾਓਗੇ, ਜਦੋਂ ਕਹਾਂਗੇ ਕਿ ਬਹੁਤ ਵਧੀਆ ਕੀਤਾ ਹੈ। ਕਿਉਂਕਿ ਜਿਵੇਂ ਹੀ ਕੋਈ ਮਾੜੀ ਜਿਹੀ ਗੱਲ ਕਰਦੇ ਆ ਨਾਲ ਉਹ ਰਾਜਨੀਤੀ ਵੀ ਆਪਣੀ ਚਮਕਾ ਜਾਂਦੇ ਕਿ ਅਸੀਂ ਇਉਂ ਕੀਤਾ, ਅਸੀਂ ਇਉਂ ਕੀਤਾ। ਉਹ ਠੀਕ ਹੈ, ਚਲੋ ਰਾਜਨੀਤੀ ਵੀ ਚਮਕਾਉਣੀ ਆ, ਪਰ ਇੱਕ ਚੀਜ਼ ਜੋ ਪਰਦੇ ਦੇ ਪਿੱਛੇ ਰਾਜਨੀਤੀ ਕਰਦੇ ਆ ਉਹਨਾਂ ਤੋਂ ਬਾਅਦ ਆਉਣਾ ਚਾਹੀਦਾ ਚੀਜ਼ਾਂ। ਕਿਉਂਕਿ ਦੇਖੋ ਜਿਹੜੀਆਂ ਚੀਜ਼ਾਂ ਅਸੀਂ ਸਪਸ਼ਟ ਤੌਰ 'ਤੇ ਦੇਖਦੇ ਹਾਂ, ਜਿੱਦਾਂ ਆਪਾਂ ਇੱਕ ਖਬਰ ਸੁਣੀ ਸੀ ਪਿੱਛੇ ਜੇ ਕਿ ਇਹਨਾਂ ਦੇ 2 ਅਫਸਰ ਦਿੱਲੀ ਦੇ ਵਿੱਚ ਗਏ ਆ ਔਰ ਅਨਅਫੀਸ਼ਲੀ ਗਏ ਆ। ਕਿਸਾਨਾਂ ਦੀ ਇੰਟੈਲੀਜੈਂਸੀ ਇਹੋ ਜਿਹੀ ਆ ਰਾਜਕਰਨਵੀਰ ਸਿੰਘ ਜੀ ਕਿ ਉਹਨਾਂ ਨੇ ਕੰਨ 'ਚ ਹੌਲੇ ਜੇ ਸਾਨੂੰ ਉੱਥੇ ਗਿਆ ਨੂੰ ਨਾ ਵੀ ਦੱਸ ਦਿੱਤੇ ਕਿ ਅਫਸਰ ਆਏ। ਜਦੋਂ ਗੱਲਾਂ ਇੱਥੋਂ ਤੱਕ ਜਾਣ ਤਾਂ ਫਿਰ ਤੁਹਾਨੂੰ ਪਰਦੇ ਦੀ ਪਿੱਛੇ ਦੀ ਰਾਜਨੀਤੀ ਵੀ ਛੱਡਣੀ ਚਾਹੀਦੀ। ਇੱਕ ਦੇ ਹੋ ਜਾਓ ਜਾਂ ਉੱਧਰ ਜਾਓ ਉੱਧਰ, ਇਹ ਵੀ ਬਹੁਤ ਜ਼ਰੂਰੀ ਹੈ, ਇਹ ਵੀ ਬਹੁਤ ਲਾਜ਼ਮੀ ਹੈ। ਪਰ ਜੋ ਕਰ ਰਹੇ ਹੋ ਤੁਸੀਂ ਇਹਦੇ ਲਈ ਸ਼ਾਬਾਸ਼ੀ, ਪਰ ਅਸਲੀ ਸ਼ਾਬਾਸ਼ੀ ਉਦੋਂ ਜਦੋਂ ਤੁਸੀਂ ਅਗਲੇ ਨੂੰ ਐਲਾਨਿਆ ਹੱਕ ਤਲੀ ਤੇ ਧਰ ਕੇ ਦੇ ਦਿਓ। ਜੀ ਜੀ, ਅਗਲੀ ਗੱਲ ਕਰੀਏ ਮਨਜਿੰਦਰ ਸਿਰਸਾ ਖਿਲਾਫ FIR, ਧੋਖਾਧੜੀ ਤੇ ਜਾਲਸਾਜ਼ੀ ਦੇ ਲੱਗੇ ਇਲਜ਼ਾਮ। ਦੇਖੋ ਹੁਣ ਵਾਹਵਾ ਕੁਛ ਹੋਣਾ ਆ ਕਿਉਂਕਿ ਇਹ ਥੋੜੇ ਉੱਥੇ ਸਰਗਰਮ ਨੇ ਇਸ ਟਾਈਮ ਜੀ। ਕਿਸਾਨ ਸੰਘਰਸ਼ ਨੂੰ ਜਿਹੜਾ ਵੀ ਬੰਦਾ ਸਪੋਰਟ ਕਰਦਾ ਉਹ ਰਗੜਿਆ ਹੀ ਜਾਂਦਾ। ਅੱਜ ਮੈਂ ਪੜ੍ਹ ਰਿਹਾ ਸੀਗਾ NIA ਦੇ ਨੋਟਸ ਜਿਨ੍ਹਾਂ ਨੂੰ ਆਏ ਆ, ਉਹਨਾਂ ਦੇ ਵਿੱਚੋਂ ਇੱਕ ਸੱਜਣ ਇਹੋ ਜਿਹਾ ਆ, ਦੁਆਬੇ ਦਾ ਸ਼ਾਇਦ, ਤੇ ਉਹ ਕਹਿੰਦਾ ਕਿ ਕਦੇ ਦੇਖੋ ਜੀ ਥਾਣੇ ਦੇ ਵਿੱਚੋਂ ਵੀ ਨੋਟਸ ਨਹੀਂ ਸੀ ਆਪਾਂ ਲਵਾਇਆ, ਤੇ ਨਾ ਹੀ ਮੈਂ ਕਦੇ ਐਜੂਕੇਸ਼ਨ ਦੇ ਵਿੱਚ ਗਿਆ। ਹਾਂ, ਫੇਸਬੁੱਕ ਤੇ ਜ਼ਰੂਰ ਲਿਖਿਆ ਸੀਗਾ ਕਿਸਾਨ ਐਜੂਕੇਸ਼ਨ ਲਈ। ਤਾਂ ਐਸਾ ਕੁਛ ਹੁੰਦਾ ਹੀ ਆ ਕਿ ਜਦੋਂ ਫੇਸਬੁੱਕ ਤੇ ਲਿਖਣ ਕਰਕੇ ਇਹੋ ਜਿਹੇ ਨੋਟਸ ਆ ਜਾਂਦੇ ਆ, ਤੇ ਜੇ ਤੁਸੀਂ ਉੱਥੇ ਕੋਈ ਰੂਲ ਅਦਾ ਕਰੋਗੇ ਥੋੜ੍ਹਾ ਬਹੁਤਾ ਤੇ ਫਿਰ ਕਿਵੇਂ ਦਾ ਭੁਗਤਣਾ ਪੈਣਾ। ਪਰ ਮਨਜਿੰਦਰ ਸਿੰਘ ਸਿਰਸਾ ਤੇ ਮਨਜੀਤ ਸਿੰਘ ਜੀਕੇ ਦੋਵਾਂ ਦਾ ਤੁਹਾਨੂੰ ਪਤਾ ਹੀ ਆ ਕਿਸ ਤਰ੍ਹਾਂ ਦਾ ਟਰੈਕ ਰਿਕਾਰਡ ਰਿਹਾ, ਔਰ ਇਹ ਦੋਸ਼ ਅੱਜ ਦੇ ਨਹੀਂ ਹੈ। ਜੇ ਤੁਸੀਂ ਦੇਖੋ ਤੇ ਕਈ ਸਾਲ ਪਹਿਲਾਂ ਹੀ ਦੋਸ਼ ਲੱਗੇ ਸੀ ਇਹਨਾਂ ਤੇ, ਜੋੜੀ ਇਸ ਤੇ
ਕਿ ਜੋ ਪਤਾ ਨਹੀਂ ਇੱਕ ਫਿਲਮ ਆਈ ਸੀ ਨਾ, ਸਿੰਘ ਇਜ਼ ਕਿੰਗ ਕੇ ਸਿੰਘ ਆਫ ਬਲਿੰਗ, ਇੱਦਾਂ ਦੀ ਕੋਈ ਫਿਲਮ ਆਈ ਸੀ, ਮੈਨੂੰ ਨਹੀਂ ਪਤਾ, ਉਹਦੇ ਤੇ ਕੰਟਰੋਵਰਸੀ ਹੋ ਗਈ ਸੀ। ਉਸ ਫਿਲਮ ਦਾ ਅਸਲ ਨਾਂ ਨਹੀਂ ਮੈਨੂੰ ਪਤਾ, ਪਰ ਇੱਦਾਂ ਨਹੀਂ ਸੀ ਪਤਾ ਨਹੀਂ ਸਿੰਘ ਬਲਿੰਗ ਕੇ ਸਿੰਘ ਇਜ਼ ਕਿੰਗ, ਇਹਨਾਂ ਦੋਨਾਂ ਨਾਮਾਂ ਦੇ ਵਿੱਚ ਸੀ। ਤਾਂ ਉਹ ਕੰਟਰੋਵਰਸੀ ਜਦੋਂ ਹੋਈ ਤਾਂ ਉਹਦੇ ਵਿੱਚ ਜਿਹੜਾ ਰਾਜੀ ਬੰਦਾ ਹੋਇਆ, ਮਤਲਬ ਕਿ ਜਿਹੜਾ ਵਿਚਾਲੜਾ ਰਸਤਾ ਕੱਢਿਆ ਗਿਆ, ਉਹਦੇ ਵਿੱਚ ਵੀ ਦੋਸ਼ ਲੱਗੇ ਸੀਗੇ ਕਿ ਪੈਸੇ ਲੈ ਕੇ, ਮਤਲਬ ਕਿ ਬੈਨੀਫਿਟ ਲੈ ਕੇ ਕਲੀਨ ਚਿੱਟ ਦੇ ਦਿੱਤੀ। ਉਹ ਤੋਂ ਲੈ ਕੇ 5-6 ਸਾਲਾਂ ਦੀ ਗੱਲ ਆ ਉਹ ਮੇਰੇ ਖਿਆਲ ਦੇ ਨਾਲ। ਤਾਂ ਉਸ ਤੋਂ ਬਾਅਦ ਕਿੰਨੇ ਦੋਸ਼, ਮਨਜੀਤ ਸਿੰਘ ਜੀਕੇ ਤੇ ਦੋਸ਼ ਲੱਗ ਗਿਆ, ਸਬਜ਼ੀਆਂ ਦਾ ਘੁਟਾਲਾ ਨਿਕਲ ਆਇਆ, ਫਿਰ ਇੱਧਰੋਂ ਮਨਜਿੰਦਰ ਸਿੰਘ ਸਿਰਸਾ ਤੇ ਲੱਗ ਗਿਆ। ਮਨਜਿੰਦਰ ਸਿੰਘ ਸਿਰਸਾ ਤੇ ਜਿਹੜਾ ਇਹ ਮਾਮਲਾ ਦਰਜ ਹੋਇਆ, ਅਸਲ ਦੇ ਵਿੱਚ ਪੂਰਾ ਇਹ ਮਾਮਲਾ 2015-16 ਦਾ ਸੀਗਾ, ਜਦੋਂ ਸਾਊਥ ਦੇ ਵਿੱਚ ਹੜ੍ਹ ਆਏ ਸੀ ਮੇਰੇ ਖਿਆਲ ਦੇ ਨਾਲ। ਤਾਂ ਉਸ ਟਾਈਮ ਇਹਨਾਂ ਨੇ ਟੈਂਟ ਵਗੈਰਾ ਖਰੀਦੇ ਸਨ ਜਾਂ ਹੋਰ ਦੂਜਾ ਸਾਜੋ ਸਮਾਨ ਖਰੀਦਿਆ ਸੀਗਾ, ਤਾਂ ਬਿੱਲ ਪਾਸ ਕੀਤੇ ਗਏ ਸੀ ਤੇ ਚੈੱਕ ਦੇ ਨਾਲ ਪੇਮੈਂਟ ਕੀਤੀ ਗਈ ਸੀਗੀ। ਪਰ ਜਿਹੜੇ ਹੈਗੇ ਆ ਹੁਣ, ਜਿੱਦਾਂ ਕਹਿ ਲਓ ਕਿ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੀਡੀਆ ਅਧਿਕਾਰੀ ਆ, ਉਹਨਾਂ ਨੇ ਦਿੱਲੀ ਪੁਲਿਸ ਨੂੰ ਇਹਦੀ ਸ਼ਿਕਾਇਤ ਕੀਤੀ ਸੀਗੀ ਕਿ ਦੇਖੋ ਜਿੱਥੋਂ ਸਮਾਨ ਖਰੀਦਿਆ ਗਿਆ ਉੱਥੇ ਕੋਈ ਦੁਕਾਨ ਹੈ ਹੀ ਨਹੀਂ, ਮਤਲਬ ਕਿ ਹਵਾਈ ਦੁਕਾਨ ਆ, ਕੋਈ ਦੁਕਾਨ ਨਹੀਂ। ਵੈਸੇ ਆਪਾਂ ਕਹਿੰਦੇ ਉੱਚੀ ਦੁਕਾਨ ਫੀਕਾ ਪਕਵਾਨ, ਤੇ ਇੱਥੇ ਤਾਂ ਉੱਚੀ ਨਾ ਨੀਵੀਂ ਨਾ ਕਿਤੇ ਵੀ ਦੁਕਾਨ ਨਹੀਂ ਹੈਗੀ, ਬਲਕਿ ਪਕਵਾਨ ਜਿਹੜਾ ਉਹ ਮਿੱਠਾ ਕਰ ਲਿਆ ਗਿਆ। ਇਹ ਕਥਿਤ ਤੌਰ ਤੇ ਦੋਸ਼ ਨੇ। ਤਾਂ ਫਿਰ ਹੁਣ ਜਦੋਂ FIR ਦਰਜ ਕਰ ਲਈ ਗਈ, ਦੇਖੋ FIR ਦਰਜ ਕਰਨ ਪਿੱਛੇ ਵੀ ਕਹਾਣੀ ਹੈ। ਮੈਂ ਜਿਵੇਂ ਕਿਹਾ ਕਿ ਕੱਲ੍ਹ ਵੀ ਮਨਜਿੰਦਰ ਸਿੰਘ ਸਿਰਸਾ ਨੂੰ ਗ੍ਰਿਫਤਾਰ ਕੀਤਾ ਗਿਆ। ਸ਼ਾਇਦ ਇਹ FIR ਦਰਜ ਨਾ ਹੁੰਦੀ ਜੇਕਰ ਅਕਾਲੀਆਂ ਨੇ ਇਹਨਾਂ ਦਾ ਸਾਥ ਨਾ ਛੱਡਿਆ ਹੁੰਦਾ, ਜਾਂ ਮਨਜਿੰਦਰ ਸਿੰਘ ਸਿਰਸਾ ਸਰਗਰਮ ਨਾ ਹੋਵੇ, ਕਿਉਂਕਿ ਟਾਈਮਿੰਗ ਬਹੁਤ ਵੱਡਾ ਮਾਇਨਾ ਰੱਖਦੀ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜਿਹੜਾ ਵੀ ਬੰਦਾ ਕਿਸੇ ਵੀ ਕਿਸਮ ਦਾ, ਕਿਉਂਕਿ ਦੇਖੋ ਦਿੱਲੀ ਕਮੇਟੀ ਜਿਹੜੀ ਆ, ਗੁਰਦੁਆਰਾ ਕਮੇਟੀ ਖਾਸ ਤੌਰ ਤੇ ਕਹਿ ਲਈਏ, ਉਹ ਬਹੁਤ ਜ਼ਿਆਦਾ ਸਪੋਰਟ ਕਰ ਰਹੀ ਆ। ਹੁਣ ਤੁਸੀਂ ਦੇਖਿਆ ਹੋਣਾ ਜਦੋਂ ਕਿਸਾਨ ਜਥੇਬੰਦੀਆਂ ਵਾਲੇ ਲੀਡਰ ਜਾਂਦੇ ਨੇ ਮੀਟਿੰਗ ਤੇ ਉੱਥੇ ਜਿਹੜਾ ਲੰਗਰ ਪੁੱਜਦਾ ਕਰਦੇ ਨੇ, ਉਹ ਇਹੀ ਕਰਦੇ ਨੇ, ਇਹਨਾਂ ਦੀ ਵੈਨ ਜਾਂਦੀ ਆ, ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਉੱਥੋਂ ਦੇ। ਚਲੋ ਜਿੰਨੇ ਵੀ ਸਿੱਖ ਆ ਵੈਸੇ ਤਾਂ ਸਾਰੇ ਹੀ ਸਪੋਰਟ ਕਰ ਰਹੇ ਨੇ। ਤਾਂ ਗੁਰਦੁਆਰਾ ਕਮੇਟੀ ਵੀ ਇੱਕ ਬਹੁਤ ਅਹਿਮ ਰੋਲ ਅਦਾ ਕਰ ਰਹੀ ਹੈ ਉੱਥੇ। ਜਿਵੇਂ ਤੁਸੀਂ ਦੇਖਿਆ ਹੋਣਾ ਕਿ ਜਿਵੇਂ ਹੀ ਰਿਹਾਇਸ਼ ਦਾ ਥੋੜਾ ਉੱਥੇ ਤੋੜਾ ਪਿਆ, ਕਿਉਂਕਿ ਮੀਂਹ ਆ ਗਿਆ ਸੀਗਾ, ਕੁਛ ਆਰਜੀ ਰਿਹਾਇਸ਼ਾਂ ਜਿਹੜੀਆਂ ਨੁਕਸਾਨੀਆਂ ਗਈਆਂ ਸੀ, ਤਾਂ ਇਹਨਾਂ ਨੇ ਕਾਫੀ ਬੱਸਾਂ ਜਿਹੜੀਆਂ ਉੱਥੇ ਕਹਿ ਲਓ ਕਿ ਰਿਹਾਇਸ਼ਾਂ ਬਣਾ ਕੇ ਰੱਖ ਦਿੱਤੀਆਂ ਸੀਗੀਆਂ ਕਿ ਆ ਲਓ ਜੀ ਮੋਬਾਈਲ ਬਥੇਰੇ ਆ, ਤੁਸੀਂ ਆਓ ਵਰਤੋਂ ਇਸਤੇਮਾਲ ਕਰੋ। ਤਾਂ ਇਹ ਤੇ ਸਾਫ਼ ਹੈ ਕਿ ਕਿਤੇ ਨਾ ਕਿਤੇ ਮਨਜਿੰਦਰ ਸਿੰਘ ਸਿਰਸਾ ਤੇ FIR ਜਿਹੜੀ ਆ ਉਹ ਸ਼ਾਇਦ ਥਿੜਕ ਜਾਂਦੀ, ਸ਼ਾਇਦ ਲੇਟ ਹੋ ਜਾਂਦੀ ਜੇਕਰ ਕਿਸਾਨ ਅੰਦੋਲਨ ਹੁੰਦਾ। ਪਰ ਜਿੱਥੇ NIA ਨੋਟਸ ਆ ਰਹੇ ਆ ਫੇਸਬੁੱਕ ਤੇ ਸਟੇਟਸ ਲਿਖਣ ਕਰਕੇ, ਉੱਥੇ ਭਾਈ ਜੇ ਇੱਦਾਂ ਆਇਆ ਵੀ ਆ ਤਾਂ ਇਸ ਚੀਜ਼ ਨਾਲ ਜੋੜ ਕੇ ਵੀ ਜੇ ਵੇਖੋਗੇ ਤਾਂ ਠੀਕ ਆ। ਪਰ ਮੇਰੇ ਖਿਆਲ ਦੇ ਨਾਲ ਜੋ ਇਹਨਾਂ ਦਾ ਉੱਥੇ ਹੈ ਰੌਲਾ ਰੱਪਾ, ਉਹ ਮੁੱਕਣ 'ਚ ਨਹੀਂ ਆਉਂਦਾ। ਜੇ ਤੁਸੀਂ ਇਹਨਾਂ ਨੂੰ ਪੁੱਛੋਗੇ ਵੀ ਅਕਾਲੀ ਦਲ ਦਿੱਲੀ ਵਾਲਿਆਂ ਦਾ ਵੀ ਹਾਲ ਦੱਸ ਦਿਓ, ਉਹ ਤੁਹਾਨੂੰ ਕਹਿ ਦੇਣਗੇ ਕਿ ਇੰਨੇ 100 ਕਰੋੜ ਖਾ ਗਏ ਉਹ ਮੁਲਕਾਂ 'ਚ। ਜੇ ਦਿੱਲੀ ਵਾਲਿਆਂ ਨੂੰ ਪੁੱਛੋਗੇ, ਧਰਨਿਆਂ ਨੂੰ ਪੁੱਛੋਗੇ, ਉਹ ਕਹਿਣਗੇ ਕਿ ਇੰਨੇ 100 ਕਰੋੜ ਇਹ ਖਾ ਗਏ ਆ। ਹੁਣ ਪਤਾ ਨਹੀਂ ਕਿੰਨੇ ਖਾਧੇ ਆ ਕਿੰਨੇ ਨਹੀਂ ਖਾਧੇ, ਪਰ ਮੇਰੇ ਖਿਆਲ ਦੇ ਨਾਲ ਜੋ ਦਿੱਲੀ ਦੇ ਵਿੱਚੋਂ ਐਸੀਆਂ ਖਬਰਾਂ ਨਿਕਲਦੀਆਂ, ਉਹ ਪੂਰੇ ਪੰਥਕ ਸਫਾ ਦੇ ਵਿੱਚ ਹੀ ਮੇਰੇ ਖਿਆਲ ਦੇ ਨਾਲ ਕੋਈ ਮੈਸੇਜ ਪੋਜ਼ਿਟਿਵ ਨਹੀਂ ਛੱਡਦੀਆਂ, ਪੰਥਕ ਸਫਾ ਹੀ ਛੱਡ ਦਿਓ, ਕਿਉਂਕਿ ਦਿੱਲੀ ਰਾਜਧਾਨੀ ਹੈ, ਪੂਰੀ ਦੁਨੀਆ 'ਚ ਉਹ ਖਬਰ ਚਲੇ ਜਾਂਦੀ ਹੈ। ਤਾਂ ਪੂਰੀ ਦੁਨੀਆ ਦੇ ਵਿੱਚ ਹੀ ਮੈਸੇਜ ਅੱਛਾ ਨਹੀਂ ਜਾਂਦਾ, ਚਾਹੇ ਕੋਈ ਵੀ ਕਰ ਰਿਹਾ, ਚਾਹੇ ਕੋਈ ਦੋਸ਼ ਝੂਠੇ ਲਾ ਰਿਹਾ, ਕੁਛ ਵੀ ਹੈ, ਪਰ ਉਹਦਾ ਮੈਸੇਜ ਠੀਕ ਨਹੀਂ ਜਾਂਦਾ। ਇਹਨਾਂ ਨੂੰ ਸੋਚਣਾ ਪਵੇਗਾ, ਵਿਚਾਰਨਾ ਪਵੇਗਾ ਕਿ ਕਿਹੜਾ ਲੀਡਰ ਹੈ ਭਾਈ ਜਿਹੜਾ ਵਿਦਾਗ ਉੱਥੇ ਕੋਈ ਸੇਵਾ ਕਰ ਸਕੇ। ਪਰ ਸੇਵਾ ਤੇ ਅੱਜ ਕੱਲ੍ਹ ਕਰਦਾ ਹੀ ਕੋਈ ਨਹੀਂ ਨਾ। ਜੀ। ਤੇ ਸਰੋਤੇ ਤੁਸੀਂ ਵੀ ਜੇ ਕਾਲ ਕਰਕੇ ਸਵਾਲ ਪੁੱਛਣਾ ਚਾਹੁੰਦੇ ਹੋ, ਅੱਜ ਤੁਹਾਡੀਆਂ ਕਾਲਸ ਵੀ ਆਪਾਂ ਲਵਾਂਗੇ। ਇੱਕ ਜਿਹੜੀ ਖਬਰ ਉਸ ਤੋਂ ਬਾਅਦ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਤੇ ਅਗਲੀ ਜਿਹੜੀ ਆਪਾਂ ਗੱਲ ਕਰ ਲਈਏ ਬ੍ਰੇਕ ਤੋਂ ਪਹਿਲਾਂ, ਮੋਦੀ ਰਾਜ ਦੇ ਵਿੱਚ ਇੱਕ ਹੋਰ ਰਿਕਾਰਡ ਟੁੱਟ ਗਿਆ ਜੀ, ਇਸ ਵਾਰ ਕੀ ਕਰਤਾ? ਹਾਂਜੀ ਦੇਖੋ, ਜਿਹੜਾ ਤੇਲ ਆ ਉਹ ਆਲ ਟਾਈਮ ਹਾਈ ਰੇਟ ਤੇ ਹੈ ਇਸ ਟਾਈਮ। ਅੱਜ ਮੇਰੇ ਖਿਆਲ ਦੇ ਨਾਲ ਜੇ ਤੁਸੀਂ ਬੰਬੇ ਦਾ ਰੇਟ ਦੇਖੋਗੇ ਪੈਟਰੋਲ ਦਾ, ਤੇ ਉਹ 92 ਰੁਪਈਏ ਕੁਛ ਪੈਸੇ ਆ, ਤੇ ਜਿਹੜਾ ਦਿੱਲੀ ਦੇ ਰੇਟ ਦੇ ਵਿੱਚ ਆਪਾਂ ਦੇਖੀਏ ਉਹ ਛਾਲ ਲਾ ਕੇ ਬਣਦਾ 85 ਰੁਪਈਏ ਕੁਛ ਪੈਸੇ।
ਤਾਂ ਇਹ ਰਿਕਾਰਡ ਟੁੱਟ ਗਿਆ, ਕਿਉਂਕਿ ਅਕਤੂਬਰ 2018 ਦੇ ਵਿੱਚ ਇਸ ਤੋਂ ਪਹਿਲਾਂ ਦਿੱਲੀ 'ਚ ਤੇਲ ਜਿਹੜਾ ਉਹ ਆਲ ਟਾਈਮ ਹਾਈ ਰੇਟ 'ਤੇ ਸੀਗਾ, ਉਸ ਟਾਈਮ ਸੀਗਾ 84 ਰੁਪਏ। ਤਾਂ ਅੱਜ ਕਹਿ ਲਓ ਕਿ ਉਹ ਰਿਕਾਰਡ ਤੋੜ ਗਿਆ, ਉਹ ਬਣ ਗਿਆ 85 ਰੁਪਏ ਕੁਛ ਪੈਸੇ। ਤੇ ਬੰਬੇ ਦੇ ਵਿੱਚ ਤੇ ਅੱਗ ਹੀ ਲੱਗ ਗਈ ਨਾ ਪੈਟਰੋਲ ਨੂੰ, 92 ਰੁਪਏ ਕੁਛ ਪੈਸੇ ਆ। ਇਸੇ ਤਰ੍ਹਾਂ ਜਿੱਦਾਂ ਵੀ ਕਹਿ ਲਓ ਕਿ ਤੇਲ ਨੂੰ ਪੂਰੀ ਅੱਗ ਲਾ ਦਿੱਤੀ ਗਈ ਆ। ਔਰ ਕਮਾਲ ਦੀ ਗੱਲ ਆ ਕਿ ਦੇਖੋ, ਦੇਖਣ ਵਾਲੀ ਚੀਜ਼ ਇਹ ਆ ਕਿ ਜਦੋਂ ਅਕਤੂਬਰ 2018 ਦੇ ਵਿੱਚ ਦਿੱਲੀ ਦੇ ਅੰਦਰ ਰੇਟ ਹੋਇਆ ਸੀਗਾ 84 ਰੁਪਏ ਪਰ ਲੀਟਰ, ਤਾਂ ਉਸ ਟਾਈਮ ਜਿਹੜਾ ਬੈਰਲ ਦਾ ਰੇਟ ਸੀਗਾ ਉਹ ਤਕਰੀਬਨ $80 ਸੀਗਾ। ਅੱਜ ਜੇ ਤੁਸੀਂ ਰੇਟ ਦੇਖੋਗੇ ਤਾਂ ਮੇਰੇ ਖਿਆਲ ਦੇ ਨਾਲ ਕਰੂਡ ਆਇਲ ਦਾ ਜਿਹੜਾ ਹੈਗਾ ਉਹ 55 ਜਾਂ 56, ਤੁਸੀਂ ਐਗਜ਼ੈਕਟ ਦੱਸ ਦਿਓ, ਪਤਾ ਕਰਕੇ ਤੁਹਾਨੂੰ ਹੀ ਸਰਚ ਕਰ ਲਓ। ਪਰ ਮੈਨੂੰ ਲੱਗਦਾ, ਮੇਰਾ ਅੰਦਾਜ਼ਾ ਇੰਨਾ 55-56 ਬਾਵਜੂਦ ਇਸ ਤੇ 52 ਉਹ ਘਟ ਗਿਆ। 4 ਦਿਨ ਪਹਿਲਾਂ 56 ਸੀਗਾ, ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿੱਥੇ 52 ਤੇ ਕਿੱਥੇ 80। ਔਰ ਮਨਮੋਹਨ ਸਿੰਘ ਸਰਕਾਰ ਵੇਲੇ ਇੱਕ ਵਾਰੀ ਇਹੀਓ ਰੇਟ ਜਿਹੜਾ $110 ਤੇ ਪਹੁੰਚ ਗਿਆ ਸੀ, ਪਰ ਰੇਟ 80 ਰੁਪਏ ਸੀਗਾ ਪੈਟਰੋਲ ਦਾ। ਕਹਿੰਦੇ ਕਿ ਮਨਮੋਹਨ ਸਿੰਘ ਸਰਕਾਰ ਨੇ ਕੀ ਕੀਤਾ। ਖੈਰ, ਇਹ ਸਾਰਾ ਕੁਛ ਜਿਹੜਾ ਆ ਉਹ ਜਿਵੇਂ ਉਹ ਗਾਣਾ ਨਾ, ਪੂਜਾ ਤੇਰੀ ਮਿਹਰਬਾਨੀ ਹੈ, ਨਹੀਂ ਇਹ ਵੀ ਤੇਰੀ ਮਿਹਰਬਾਨੀ ਹੈ, ਉਸੇ ਤਰ੍ਹਾਂ ਕਹਿ ਲਓ ਕਿ ਮੋਦੀ ਦੀ ਮਿਹਰਬਾਨੀ। ਕਿਉਂ? ਮੈਂ ਦੱਸ ਦਿੰਦਾ ਕਿ ਇਹਨਾਂ ਨੇ ਕਰੋਨਾ ਕਾਲ ਦੇ ਵਿੱਚ ਹੀ ਪੈਟਰੋਲ ਤੇ ਸਿੱਧੀ 13 ਰੁਪਏ ਤੇ ਡੀਜ਼ਲ ਤੇ 16 ਰੁਪਏ ਐਕਸਾਈਜ਼ ਡਿਊਟੀ ਵਧਾ ਦਿੱਤੀ ਸੀ। ਐਕਸਾਈਜ਼ ਡਿਊਟੀ ਜਿਹੜੀ ਆ ਉਹ ਕੁਝ ਸਟੇਟਾਂ ਨੇ ਵੀ ਵਧਾਈ ਸੀਗੀ। ਮਤਲਬ ਦਿੱਲੀ ਦੇ ਵਿੱਚ ਡੀਜ਼ਲ ਜਿਹੜਾ ਹੋਰ ਵੀ ਮਹਿੰਗਾ ਹੋ ਜਾਂਦਾ ਜੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਐਕਸਾਈਜ਼ ਡਿਊਟੀ ਨਾ ਘਟਾਈ ਹੁੰਦੀ। ਤਾਂ ਇਹਨਾਂ ਨੇ ਤਕਰੀਬਨ 69% ਜਿਹੜੀ ਐਕਸਾਈਜ਼ ਡਿਊਟੀ ਆ ਉਹ ਸਾਲ ਡੇਢ ਸਾਲ ਦੇ ਵਿੱਚ ਵਧਾ ਦਿੱਤੀ। 43.5% ਦੀ ਜਿਹੜੀ ਐਕਸਾਈਜ਼ ਡਿਊਟੀ ਆ ਉਹ ਡੀਜ਼ਲ ਤੇ ਵਧਾਈ ਆ। ਤਾਂ ਕੁੱਲ ਮਿਲਾ ਕੇ ਜੇ ਤੁਸੀਂ ਦੇਖੋਗੇ ਇਸ ਵੇਲੇ ਦਿੱਲੀ ਦੀ ਜੇ ਗੱਲ ਕਰ ਲਈਏ, ਕਿਉਂਕਿ ਦਿੱਲੀ ਕੈਪੀਟਲ ਆ, ਉੱਥੇ ਪੈਟਰੋਲ ਤੇ 62% ਟੈਕਸ ਲੱਗ ਰਿਹਾ, ਜਦਕਿ ਡੀਜ਼ਲ ਤੇ ਜਿਹੜਾ ਹੈ ਉਹ 57%। ਮਤਲਬ ਕਿ ਸਟੇਟ ਦਾ ਹੋ ਗਿਆ ਵੈਟ ਤੇ ਜਿਹੜੀ ਹੈਗੀ ਆ ਸੈਂਟਰਲ ਐਕਸਾਈਜ਼ ਡਿਊਟੀ ਹੋ ਗਈ ਕੇਂਦਰ ਸਰਕਾਰ ਦੀ। ਪਰ ਇੱਕ ਗੱਲ ਯਾਦ ਰੱਖੋ, ਜਿਹੜੀ ਕੇਂਦਰ ਦੀ ਐਕਸਾਈਜ਼ ਡਿਊਟੀ ਆ ਉਹਦੇ ਵਿੱਚੋਂ ਮੇਰੇ ਖਿਆਲ ਦੇ ਨਾਲ 42% ਜਿਹੜਾ ਉਹ ਸਟੇਟਾਂ ਨੂੰ ਜਾਂਦਾ। ਇਹ ਨੋਟ ਕਰ ਲਿਓ ਚੀਜ਼। ਖੈਰ, ਤਾਂ ਇਹ ਤੁਸੀਂ ਅੰਦਾਜ਼ਾ ਲਾ ਲਓ ਕਿ ਮੋਦੀ ਸਰਕਾਰ ਕਿੰਨੀ ਕਮਾਈ ਕਰ ਰਹੀ ਆ। ਜਦੋਂ ਇਹ ਆਏ ਸੀਗੇ ਉਦੋਂ ਇਹ ਮੇਰੇ ਖਿਆਲ ਦੇ ਨਾਲ ਲਾ ਲਓ ਕਿ 1,72,000 ਕਰੋੜ ਰੁਪਈਆ ਕਮਾਉਂਦੇ ਸੀ, ਜਿੱਦਾਂ ਆਪਾਂ ਦੇਖੀਏ ਜੋ ਐਕਸਾਈਜ਼ ਡਿਊਟੀ ਦੇ ਵਿੱਚ। ਤਾਂ ਉਹ ਵੱਧ ਕੇ ਹੁਣ 19-20  'ਚ ਹੀ ਹੋ ਗਿਆ ਸੀਗਾ 3,34,000 ਕਰੋੜ ਰੁਪਈਆ। ਇੰਨੀ ਜ਼ਿਆਦਾ ਐਕਸਾਈਜ਼ ਡਿਊਟੀ ਜਿਹੜੀ ਆ ਉਹ ਮੋਦੀ ਸਰਕਾਰ ਨੇ ਵਧਾਈ ਆ। ਔਰ ਇਹੀ ਕਾਰਨ ਆ ਕਿ ਜੇ ਤੁਸੀਂ ਦੇਖੋਗੇ, ਆਪਾਂ ਜੇ ਡਾਟਾ ਚੱਕ ਕੇ ਦੇਖੀਏ 2021 ਦਾ, ਤਾਂ ਉਹਦੇ ਵਿੱਚ ਸਾਰੇ ਹੀ ਜਿੱਦਾਂ ਲਾ ਲਓ ਗ੍ਰੋਸ ਟੈਕਸ ਰੈਵਨਿਊ ਹੁੰਦਾ ਉਹ ਵੀ ਮਾਈਨਸ ਚੱਲ ਗਿਆ ਇਹਨਾਂ ਦਾ। ਕਾਰਪੋਰੇਟ ਟੈਕਸ ਜਿਹੜਾ ਉਹ ਤਾਂ ਬਹੁਤ ਹੀ ਜ਼ਿਆਦਾ, ਜਿੱਦਾਂ ਕਹਿ ਲਓ ਕਿ -35 'ਚ ਸੀਗਾ ਮੇਰੇ ਖਿਆਲ ਦੇ ਨਾਲ। ਇਨਕਮ ਟੈਕਸ ਵੀ ਮਾਈਨਸ 'ਚ ਚੱਲ ਗਿਆ, ਕਸਟਮ ਵੀ ਮਾਈਨਸ 'ਚ ਚੱਲ ਗਿਆ। ਇੱਕੋ ਚੀਜ਼ ਜਿਹੜੀ ਆ ਉਹਦੇ 'ਚ ਇਨਕਰੀਜ਼ਮੈਂਟ ਸੀਗੀ, ਉਹ ਸੀ ਯੂਨੀਅਨ ਐਕਸਾਈਜ਼। ਉਹ ਬਹੁਤ ਵੱਡਾ ਵਿਸ਼ਾਲ ਕਰ ਗਿਆ, ਮਤਲਬ ਕਿ 47.7 ਦਾ ਇਜ਼ਾਫਾ ਸੀ ਉਹਦੇ ਵਿੱਚ। ਬਹੁਤ ਵੱਡੇ ਪੱਧਰ ਤੇ ਟੈਕਸ ਲੱਗੇ ਹੋਣ ਕਰਕੇ ਹੀ ਇਹ ਬੇੜਾ ਗਰਕ ਹੋਇਆ। ਪਰ ਕਮਾਲ ਦੀ ਗੱਲ ਹੈ ਕਿ ਇਹੋ ਜਿਹੇ ਮੁੱਦੇ ਤੇ ਕੋਈ ਬੋਲ ਹੀ ਨਹੀਂ ਰਿਹਾ, ਕੋਈ ਕੁਛ ਹੀ ਨਹੀਂ ਰਿਹਾ ਇੰਡੀਆ ਦੇ ਵਿੱਚ। ਹੋਰ ਬੈਠਾ ਤਾਂਡਵ ਤੇ ਦੇਖੋ ਕਿੰਨਾ ਵੱਡਾ ਤਾਂਡਵ ਹੋ ਰਿਹਾ। ਤੁਹਾਨੂੰ ਪਤਾ ਹੀ ਹੋਣਾ, ਇੱਕ ਵੈਬ ਸੀਰੀਜ਼ ਜੀ ਆਈ ਹੈ, ਮੈਂ ਤੇ ਵਿੰਦਾ ਬੁੰਦਾ ਨਹੀਂ, ਮੇਰੇ ਕੋਲ ਤੇ ਟਾਈਮ ਨਹੀਂ ਹੈਗਾ, ਉਹ ਕਈ ਬਹੁਤ ਵਿੰਦੇ ਨੇ। ਤਾਂ ਉਹ ਜਿਹੜਾ ਤਾਂਡਵ ਵਾਲਾ ਕੰਮ ਆ ਉਹਦੇ 'ਚ ਬਹੁਤ ਜ਼ਿਆਦਾ ਉਲਝਾਵਾਂ ਕੰਮ ਹੋਇਆ ਪਿਆ। ਮਾਰ ਕਿਧਰੇ ਪੁਲਿਸ ਜਾਈ ਜਾਂਦੀ ਆ, ਕਿਧਰੇ ਕਹਿੰਦੇ ਕਿ ਠੋਕਦੇ ਉਹ ਬਸ ਛੱਡ ਰਹੇ ਨਹੀਂ। ਪਰ ਜਿਹੜੀ ਕੰਮ ਦੀ ਗੱਲ ਆ, ਤਾਂਡਵ ਤੇ ਕੋਈ ਨਾ ਵੀ ਵੇਖੂਗਾ ਵੈਬ ਸੀਰੀਜ਼ ਦੀ। ਪਹਿਲੀ ਗੱਲ ਮੈਂ ਤੇ ਵਿਰੋਧ ਕਰਦਾ ਕਿ ਕੋਈ ਵੀ ਧਰਮ ਹੈ, ਚਾਹੇ ਹਿੰਦੂ ਧਰਮ ਹੈ ਚਾਹੇ ਸਿੱਖ ਧਰਮ ਆ, ਕਿ ਫਿਲਮਾਂ ਵਾਲਿਆਂ ਨੂੰ ਪਬਲਿਕ ਦੀ ਜਿੱਦਾਂ ਪਬਲਿਕ ਸਟੰਟ ਇਹਨਾਂ ਨੇ ਖੇਡਣ ਲਈ ਬਣਾ ਦਿੱਤਾ ਸਾਰਾ ਕੁਛ ਕਿ ਪਬਲਿਸਿਟੀ ਕੱਟ ਲਈਏ, ਉਹ ਨਹੀਂ ਹੋਣਾ ਚਾਹੀਦਾ। ਪਰ ਗੱਲ ਇਹ ਆ ਕਿ ਐਡਾ ਵੀ ਵੱਡਾ ਕੋਈ ਇਸ਼ੂ ਨਹੀਂ ਹੈਗਾ ਕਿ ਆਹ ਤੇਲ ਦੇ ਵਿੱਚ ਜਿਹੜੀ ਆਹ ਲੁੱਟ ਹੋਣ ਡਈ ਆ ਲੋਕਾਂ ਦੀ, ਇਹਦੇ 'ਤੇ ਕੋਈ ਗੌਰ ਹੀ ਨਾ ਕਰੇ। ਕਮਾਲ ਦੀ ਗੱਲ ਹੈ ਕਿ ਕੌਮੀ ਮੀਡੀਆ ਦਾ ਇੱਕ ਛੋਟਾ ਜਿਹਾ ਹਿੱਸਾ ਵੀ ਇਸ ਅਹਿਮ ਮੁੱਦੇ 'ਤੇ ਇਸ ਟਾਈਮ ਬਹਿਸ ਨਹੀਂ ਕਰਦਾ। ਜੀ ਜੀ, ਅਤੇ ਬਿਲਕੁਲ। ਅਤੇ ਮਿੰਟੂ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਅਤੇ ਤੁਸੀਂ ਵੀ ਸਰੋਤੇ ਕਾਲ ਕਰਕੇ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਕਾਲ ਕਰ ਸਕਦੇ ਹੋ 408 272 5200।
4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਜੀ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਜੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਇੱਕ ਵਾਰੀ ਫੇਰ ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਇਸ ਮੌਕੇ ਚੱਲ ਰਿਹਾ ਹੈਗਾ ਜੀ ਆਪਣਾ ਖਬਰ ਤੇ ਨਜ਼ਰ। ਮਿੰਟੂ ਜੀ ਇੱਕ ਵਾਰੀ ਫੇਰ ਜੀਆਂ ਨੂੰ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਜੀ। ਅਤੇ ਸਰੋਤਿਓ ਕਾਲ ਜਿਹੜਾ ਜੀ ਤੁਸੀਂ ਕਰ ਰਹੇ ਹੋ, ਕਾਲ ਕਰਨ ਦੇ ਲਈ ਨੰਬਰ ਹੈ 408-272-5200। ਸੋ ਮੈਂ ਆਪਣੇ ਜਿੰਨੇ ਵੀ ਸਰੋਤੇ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਆਪਣਾ ਸਵਾਲ ਪਲੀਜ਼ ਛੋਟਾ ਸਵਾਲ ਜਲਦੀ ਪੁੱਛਣ ਦੀ ਕੋਸ਼ਿਸ਼ ਕਰਿਓ ਤਾਂ ਜੋ ਵੱਧ ਤੋਂ ਵੱਧ ਕਾਲਰਸ ਜਿਹੜੇ ਉਹ ਆਪਾਂ ਲੈ ਸਕੀਏ। ਆਓ ਆਪਣੇ ਅੱਜ ਦੇ ਪਹਿਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ ਜੀ, ਜਿਹੜੇ ਹੋਏ ਨੇ ਆਪਣੇ ਨਾਲ ਜਸਵਿੰਦਰ ਜੀ। ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਹੈਗਾ ਆ ਮਿੰਟੂ ਸਾਹਿਬ ਦੇ ਰਾਹੀਂ, ਉਹਨਾਂ ਨੂੰ ਤਾਂ ਸਵਾਲ ਕੀ ਕਰਨਾ, ਉਹਨਾਂ ਦੇ ਰਾਹੀਂ ਜਥੇਬੰਦੀਆਂ ਨੂੰ ਆ ਜਿਹੜੀ ਐਜੂਕੇਸ਼ਨ ਕਰ ਰਹੀਆਂ। ਮੇਰਾ ਤੇ ਪਿਛੋਕੜ ਵੀ ਯੂਨੀਅਨ ਨਾਲ ਰਿਹਾ, ਤੇ ਮੈਂ ਉਹਦੇ ਆਧਾਰ ਤੇ ਐਕਸਪੀਰੀਅੰਸ ਦੇ ਆਧਾਰ ਤੇ ਕਹਿ ਸਕਦਾ ਕਿ ਜਦੋਂ ਐਜੂਕੇਸ਼ਨ ਕਰੀਦੀ ਆ ਤਾਂ ਉਹਦਾ ਮਤਲਬ ਹੁੰਦਾ ਆਪਣੀ ਮੰਗਾਂ ਮਨਾਉਣ ਲਈ ਸਰਕਾਰ ਜਾਂ ਸੰਬੰਧਿਤ ਧਿਰ ਤੇ ਸ਼ਿਕੰਜਾ ਕੱਸਣਾ, ਉਹਨਾਂ ਨੂੰ ਹਾਰਡਸ਼ਿਪ ਦੇਣੀ। ਉਹ ਹਾਰਡਸ਼ਿਪ ਦੋ ਤਰ੍ਹਾਂ ਹੁੰਦੀ ਹੈ, ਇੱਕ ਤਾਂ ਵੀ ਡਾਇਰੈਕਟ ਹੁੰਦੀ ਆ, ਇੱਕ ਆਉਂਦੀ ਆ ਕਿ ਲੋਕਾਂ ਨੂੰ ਹਾਰਡਸ਼ਿਪ ਹੁੰਦੀ ਤੇ ਲੋਕ ਸਰਕਾਰ ਦੇ ਗਲ ਪੈਂਦੇ ਹੁੰਦੇ। ਇਸ ਮੋਰਚੇ ਵਿੱਚ ਇਹ ਦੋ ਹੀ ਗੱਲਾਂ ਨਹੀਂ ਹਾਲੇ ਤੱਕ ਹੋ ਸਕੀਆਂ। ਸਿਰਫ ਇੱਕ ਇੰਟਰਨੈਸ਼ਨਲ ਪ੍ਰੈਸ਼ਰ ਆ ਵੀ ਸਰਕਾਰ ਦੀ ਬੇਇੱਜ਼ਤੀ ਹੋਈ ਜੀ, ਬਦਨਾਮੀ ਹੋ ਰਹੀ ਆ, ਉਹਦੀ ਸਰਕਾਰ ਨੂੰ ਕੋਈ ਪਰਵਾਹ ਨਹੀਂ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਕੀ ਸਾਡੀ ਮੋਰਚੇ ਦੀ ਲੀਡਰਸ਼ਿਪ ਨੂੰ ਆਪਣੀ ਜਿਹੜੀ ਪਲਾਨ ਹੈ ਇਹਦੇ ਉੱਤੇ ਦੁਬਾਰਾ ਵਿਚਾਰ ਕਰਨ ਦੀ ਹੁਣ ਜ਼ਰੂਰਤ ਹੈ ਨਹੀਂ ਜਾਂ ਨਹੀਂ। ਤੇ ਦੂਜਾ ਸਵਾਲ ਨਿੱਕਾ ਜਿਹਾ, ਤੇ ਹੁਣ ਇਹ ਇੱਕ ਮੋਰਚਾ ਇਹੋ ਜਿਹੇ ਮੌਕੇ ਤੇ ਆ ਕੇ ਖੜ ਗਿਆ ਵੀ ਜਿਹੜੀ ਆਪਣੀ ਨੌਜਵਾਨੀ ਦੇ ਉਹਨੂੰ ਵੀ ਨਾਲ ਇਨਵੋਲਵ ਕਰਨ ਦੀ ਲੋੜ ਹੈ। ਇੱਕ ਸਰਕਾਰ ਨੂੰ ਸਿੰਬੋਲਿਕ ਤੌਰ ਤੇ ਸੁਨੇਹਾ ਦੇਣ ਦੇ ਵਾਸਤੇ ਜਿਹੜੇ ਨੌਜਵਾਨ ਨਾਰਾਜ਼ ਹੋਏ ਆ ਉਹਨਾਂ ਨੂੰ ਵੀ ਨਾਲ ਰਲਾਉਣਾ ਚਾਹੀਦਾ। ਮੇਰਾ ਇਹ ਆ ਵਿਚਾਰ ਇਹਦੇ ਉੱਤੇ, ਆਪਣੇ ਮਿੰਟੂ ਜੀ ਆਪਣੇ ਵਿਚਾਰ ਜੀ। ਥੈਂਕ ਯੂ ਜੀ। ਨਹੀਂ ਜੀ, ਤੁਹਾਡੇ ਵਿਚਾਰ ਨੇ, ਪਰ ਇੱਕ ਮੈਂ ਤੁਹਾਨੂੰ ਗੱਲ ਕਹਿ ਦੇਵਾਂ ਕਿ ਠੀਕ ਹੈ, ਇੱਕ ਵੇਲੇ ਮੇਰੇ ਵੀ ਮਾਇੰਡ ਦੇ ਵਿੱਚ ਇਹ ਗੱਲ ਆਏਗੀ ਕਿ ਯਾਰ ਜਦੋਂ ਤੁਹਾਨੂੰ ਇੱਕ ਰਸਤਾ ਦੇ ਰਹੇ ਆ ਕਿ ਤੁਹਾਡੀ ਬਹੁਤ ਵੱਡੀ ਜਿੱਤ ਆ, ਤੁਸੀਂ ਉਹਨਾਂ ਨੂੰ ਪਲਟ ਕੇ ਰੱਖ ਦਿੱਤਾ ਕਿ ਹਾਂ ਭਾਈ ਉਹਨਾਂ ਦਾ ਜਿਹੜਾ ਪ੍ਰਪੋਜ਼ਲ ਸੀ ਤਾਂ ਤੁਸੀਂ ਸ਼ਰਤਾਂ ਦੇ ਤਹਿਤ ਰੱਖ ਦਿੰਦੇ ਕਿ ਹਾਂ ਸਾਡੀਆਂ ਆਹ ਐਕਸਟਰਾ ਸ਼ਰਤਾਂ ਵੀ ਇਹਨੂੰ ਪ੍ਰਵਾਨ ਕਰਨ ਨੂੰ ਬਸ ਮਤਲਬ ਕਿ ਤੁਸੀਂ 3-4 ਸਾਲ ਵਾਸਤੇ ਇਹਨੂੰ ਕਰ ਦਿਓ ਬਾਈਂਡਿੰਗ, ਤੇ ਜਾਂ ਮਤਲਬ ਕਿ ਕਹਿ ਲਓ ਕਿ ਸਸਪੈਂਡ ਕਰ ਦਿਓ ਔਰ ਉਸ ਤੋਂ ਬਾਅਦ ਫਿਰ ਇਲੈਕਸ਼ਨ ਆ ਜਾਏਗਾ ਵਗੈਰਾ ਵਗੈਰਾ, ਆਪਾਂ ਸੋਚ ਰੱਖ ਸਕਦੇ ਸੀ। ਪਰ ਉਹਦੇ 'ਚ ਦੋ ਚੀਜ਼ਾਂ ਨੇ ਸਰ। ਇੱਕ ਤਾਂ ਇਹ ਆ ਕਿ ਜਦ ਤੁਸੀਂ ਇਸ ਤਰ੍ਹਾਂ ਦੀ ਕੋਈ ਤਜਵੀਜ਼ ਮੰਨ ਲੈਂਦੇ ਹੋ ਤਾਂ ਤੁਸੀਂ ਸਿੱਧੇ ਤੌਰ ਤੇ ਇਸ ਗੱਲ ਤੇ ਵੀ ਮੋਹਰ ਲਵਾਓਗੇ ਕਿ ਫੈਡਰਲ ਸਿਸਟਮ ਦੇ ਵਿੱਚ ਜੋ ਕਰ ਰਹੇ ਨੇ ਸਹੀ ਕਰ ਰਹੇ ਆ। ਫਿਰ ਸਾਨੂੰ ਇਹ ਕਹਿਣਾ ਜਿਹੜਾ ਬੰਦ ਕਰਨਾ ਪਏਗਾ ਕਿ ਫੈਡਰਲ ਸਿਸਟਮ ਦੇ ਵਿੱਚ ਜੋ ਅਧਿਕਾਰ ਬਣਦੇ ਨੇ ਫੈਡਰਲਿਜ਼ਮ ਦੇ ਤਹਿਤ ਉਹ ਸਟੇਟਾਂ ਨੂੰ ਦੇਣੇ ਚਾਹੀਦੇ ਆ। ਫਿਰ ਅਸੀਂ ਉਹ ਹੱਕ ਗਵਾ ਬੈਠਾਂਗੇ, ਕਿਉਂਕਿ ਜਦੋਂ ਡਾਕੇ ਦੇ ਖਿਲਾਫ ਅਸੀਂ ਕਹਿ ਦਿੱਤਾ ਕਿ ਠੀਕ ਹੈ ਜੋ ਹੋ ਗਿਆ ਸੋ ਹੋ ਗਿਆ, ਇੱਕ ਵਾਰੀ ਪਹਿਰਾ ਲੈ ਲਓ ਤੁਸੀਂ ਨਾ, ਹੋਲਡ ਤੇ ਕਰ ਲਓ। ਦੂਜੀ ਚੀਜ਼ ਜਿਹੜੀ ਆ ਉਹ ਇਹ ਆ ਕਿ ਜੇ ਮੰਨ ਲਓ ਇਸ ਤਰ੍ਹਾਂ ਹੁੰਦਾ ਵੀ ਹੈ, ਕੱਲ ਨੂੰ ਬਹੁਤ ਕੁਛ ਹੋਣ ਦੇ ਆਸਾਰ ਰਹਿੰਦੇ ਆ। ਮਤਲਬ ਕਿ ਜੇ ਮੰਨ ਲਓ ਆਪਾਂ 3 ਸਾਲ ਵਾਸਤੇ ਸੋਚ ਕੇ ਚੱਲਦੇ ਹਾਂ ਕਿ ਚਲੋ ਠੀਕ ਹੈ ਮੰਗਾਂ ਮੰਨ ਲਈ ਜਾਂਦੀਆਂ, ਪਰ ਇਨ ਬਿਟਵੀਨ ਬਹੁਤ ਕੁਛ ਹੋ ਜਾਂਦਾ। ਬਾਈ ਕਰੁੱਕ ਬਹੁਤ ਕੁਛ ਕੀਤਾ ਜਾ ਸਕਦਾ, ਕਿਉਂਕਿ ਸਰਕਾਰਾਂ ਕੋਲ ਸਾਰੀਆਂ ਮਸ਼ੀਨਰੀਆਂ ਨੇ। ਇਸ ਵੇਲੇ ਤੁਹਾਨੂੰ ਪਤਾ ਹੀ ਹੈ ਸੰਸਥਾਵਾਂ ਦਾ ਸੰਚਾਲਨ ਵੀ ਕਿਸ ਤਰੀਕੇ ਦੇ ਨਾਲ ਹੋ ਰਿਹਾ। ਸੋ ਇਹ 2-3 ਚੀਜ਼ਾਂ ਦਾ ਤੁਰਕੂ ਹੈ। ਔਰ ਮੈਂ ਤੁਹਾਨੂੰ ਕਿਸਾਨ ਜਥੇਬੰਦੀਆਂ ਦਾ ਵੀ ਦੱਸ ਦਿੰਦਾ ਕਿ ਕਿਸਾਨ ਜਥੇਬੰਦੀਆਂ ਦੇ ਲੀਡਰ ਇਸ ਵੇਲੇ ਟੇਬਲ ਟਾਕ ਕਰ ਰਹੇ ਨੇ। ਉਹ ਲੀਡ ਕਹਿ ਲਓ ਕਿ ਜਿੱਦਾਂ ਕਹਿੰਦੇ ਨਾ ਕਿ ਲੀਡ ਫਰੋਮ ਦਾ ਫਰੰਟ ਕਰ ਰਹੇ ਨੇ, ਜ਼ਰੂਰ ਤੁਹਾਨੂੰ ਨਜ਼ਰ ਆ ਰਿਹਾ, ਪਰ ਉਹਨਾਂ ਤੇ ਉਨਾ ਹੀ ਦਬਾਅ ਹੈ ਜਿੰਨਾ ਸਰਕਾਰ ਤੇ। ਉਹ ਮੈਂ ਤਾਂ ਕਹਿੰਦਾ ਕਿ ਦੁੱਗਣਾ ਹੋਊਗਾ। ਲੋਕ ਲੀਡ ਕਰ ਰਹੇ ਨੇ ਇਸ ਚੀਜ਼ ਨੂੰ, ਇਸ ਕਰਕੇ ਕਿਸਾਨ ਜਥੇਬੰਦੀਆਂ ਦੇ ਹੱਥੋਂ ਇਹ ਮਸਲਾ ਨਿਕਲ ਚੁੱਕਾ। ਲੋਕਾਂ ਦੀ ਇਹੋ ਆਵਾਜ਼ ਆ, ਕਿਉਂਕਿ ਉਹਨੂੰ ਪੱਕਾ ਕਰ ਦਿੱਤਾ ਗਿਆ ਕਿ ਰੱਦ ਹੀ ਕਰਵਾ ਕੇ ਮੁੜਨਾ, ਤਾਂ ਹੁਣ ਲੋਕ ਕਹਿੰਦੇ ਕਿ ਰੱਦ ਹੀ ਕਰਵਾ, ਉਹ ਡਰ ਹੀ ਨਹੀਂ ਚੁੱਕੇ ਜੀ। ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਕਮਲਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਸਵਾਲ ਇਹ ਸੀ ਜੀ ਕਿ ਯਾਦਵ ਨੂੰ ਹੀ ਜਦ ਤੁਸੀਂ ਲੀਡਰ ਬਣਾਉਣਾ ਸੀ ਤੇ ਕਿਸਾਨ ਯੂਨੀਅਨ ਨੂੰ ਚਾਹੀਦਾ ਸੀ ਕਿ ਯਾਦਵ ਨੂੰ ਅੱਗੇ ਲਾ ਲੈਣ। ਤੇ ਸਾਰੇ ਹੁਣ ਅਸੀਂ ਆਪ ਦੇਖ ਲਓ ਕਿ 17 ਦੇ 17 ਲੀਡਰ ਮੰਨੇ ਫਿਰਦੇ ਹੈ ਤੇ ਅੱਧੀ ਯੂਨੀਅਨ ਤੇ ਅੱਧੀ ਮੰਨ ਚੁੱਕੀ ਹੈ। ਤੁਹਾਡਾ ਪ੍ਰਭਾਵ ਕੀ ਦੇ ਰਹੇ ਹੋ ਤੁਸੀਂ ਜਾ ਕੇ? ਮੇਰਾ ਸਵਾਲ ਜੀ। ਧੰਨਵਾਦ ਜੀ। ਨਹੀਂ ਦੇਖੋ, ਉਹ ਤਾਂ ਹੁਣ ਮੀਡੀਆ ਨੇ ਇੱਕ ਬਾਹਰ ਜਿੱਦਾਂ ਕਹਿ ਲਓ ਕਿ ਇੱਕ ਫਿਗਰ ਦਿੱਤਾ ਵਾ। ਕਈ ਵਾਰ ਇਹੀ ਤਾਂ ਚੀਜ਼ ਹੁੰਦੀ ਹੈ ਨਾ ਕਿ ਮੀਡੀਆ ਦਾ ਬਹੁਤ ਵੱਡਾ ਹਿੱਸਾ ਇਸ ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ, ਤਾਂ ਉਹਨਾਂ ਨੇ ਆਪਣੇ ਪੱਧਰ ਤੇ ਖਬਰ ਚਲਾ ਦਿੱਤੀ। ਹੋ ਸਕਦਾ ਕਿਉਂਕਿ ਬਾਹਰ ਆ ਕੇ ਕਿਸਾਨ ਜਥੇਬੰਦੀਆਂ ਕਦੇ ਵੀ ਇਹਦੀ ਜਤਾਉਂਦੀਆਂ ਕਿ ਅਸੀਂ ਅਸਹਿਮਤ ਸੀਗੇ, ਉੱਥੇ ਉਹ ਵੀ ਫਿਰ ਸਹਿਮਤ ਹੋ ਜਾਂਦੇ। ਜਦੋਂ ਮੰਨ ਲਓ 5 ਚੋਂ 3 ਕਹਿੰਦੇ ਕਿ ਨਹੀਂ ਯਾਰ ਇੱਦਾਂ ਹੋਣਾ, ਤਾਂ ਜਿਹੜੇ 2 ਕਹਿ ਰਹੇ ਕਿ ਇੱਦਾਂ ਨਹੀਂ ਹੋਣਾ, ਉਹਨਾਂ ਨੂੰ ਵੀ ਫਿਰ ਕਹਿਣਾ ਪੈਂਦਾ ਕਿ ਹਾਂ ਭਾਈ ਠੀਕ ਹੈ। ਇਹੀ ਤਾਂ ਇਸ ਸੰਘਰਸ਼ ਦੀ ਖਾਸੀਅਤ ਹੈ।
ਸੋ ਉਹ ਇਹ ਵੀ ਹੋ ਸਕਦਾ ਕਿ ਉੱਥੇ ਕੋਈ ਘੱਟ ਵੱਧ ਵੀ ਹੋਵੇ। ਪਰ ਮੈਂ ਜਿਵੇਂ ਨਾਲ ਦੀ ਨਾਲ ਹੀ ਗੱਲ ਕਹੀ ਸੀਗੀ ਕਿ ਰੁਲਦੂ ਸਿੰਘ ਮਾਨਸਾ ਹੋਰਾਂ ਨੇ ਇਸ ਚੀਜ਼ ਦਾ ਬੁਰਾ ਵੀ ਮਨਾਇਆ ਕਿ ਤੁਸੀਂ ਬਾਹਰ ਆ ਕੇ ਨਹੀਂ ਸੀ ਕਰਨਾ, ਉੱਥੇ ਤਾਂ ਵਿਚਾਰ ਦਿੱਤਾ ਜਾਂਦਾ। ਮਤਲਬ ਕਿ ਜਿੱਦਾਂ ਹੁਣ ਆਪਾਂ ਬੈਠੇ 25-30 ਬੰਦੇ ਬੈਠੇ ਆ ਇੱਕ ਕਮਰੇ ਦੇ ਵਿੱਚ, ਕਿਸੇ ਨੂੰ ਪੁੱਛਿਆ ਜਾਵੇ ਕਿ ਹਾਂ ਤੇਰੀ ਕੀ ਰਾਏ ਹੈ, ਤਾਂ ਉਹ ਕਹੇ ਕਿ ਮੇਰੀ ਤਾਂ ਆ ਬਾਈ, ਫਿਰ ਦੂਸਰੇ ਦੀ ਵਾਰੀ ਆਵੇ ਉਹ ਕਹੇ ਕਿ ਹਾਂ ਮੇਰੀ ਰਾਏ ਆਹ ਹੈ। ਤਾਂ ਇਸ ਤਰ੍ਹਾਂ ਕਰਦਿਆਂ ਫਿਰ ਇੱਕ ਰਾਏ ਬਣਦੀ ਹੈ ਕਿ ਨਹੀਂ ਯਾਰ ਬਹੁਤੇ ਬੰਦੇ ਆਪਣੇ ਵਿੱਚੋਂ ਇਹ ਕਰੇ ਕਿ ਆਪਾਂ ਅਸਹਿਮਤ ਹੈ। ਤਾਂ ਫਿਰ ਉਹ ਜਿਹੜੇ ਸਹਿਮਤ ਹੋਣਗੇ ਉਹਨਾਂ ਦੀ ਸਹਿਮਤੀ ਵੀ ਸਹਿਮਤੀ ਦੇ ਵਿੱਚ ਆ ਕੇ ਰਹਿ ਜਾਏ। ਇਸ ਕਰਕੇ ਇਹ ਔਖਾ। ਵੈਸੇ ਇਹ ਗੱਲ ਤੁਹਾਡੀ ਜਿਹੜੀ ਹੈ ਨਾ, ਇਹਦੇ ਵਿੱਚ ਵੀ ਰਾਜ਼ ਨੇ, ਉਹ ਰਾਜ਼ ਵੀ ਕਦੇ ਖੋਲ ਦਿਆਂਗੇ ਜੇ ਵਕਤ ਆਉਣ ਦਿਓ। ਹੈ ਸਾਰਾ ਕੁਛ, ਪਰ ਮੈਂ ਸਮਝਦਾ ਕਿ ਨੁਕਸਾਨ ਨਾ ਹੋਵੇ ਕਿਸੇ ਚੀਜ਼ ਦਾ, ਕਿਸੇ ਦਾ ਮਨੋਬਲ ਨਾ ਟੁੱਟੇ। ਉਹ ਰਾਜ਼ ਵੀ ਹੌਲੀ ਹੌਲੀ ਖੁੱਲ੍ਹ ਜਾਣਗੇ ਕਿ ਕਿਸ ਤਰ੍ਹਾਂ ਹੋਇਆ, ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਬਹੁਤ ਪ੍ਰੈਸ਼ਰ ਪਾਇਆ ਜਾ ਰਿਹਾ, ਖਾਸ ਤੌਰ 'ਤੇ ਜਿਹੜੇ 4-5 ਜਥੇਬੰਦੀਆਂ ਜਿਹੜੀਆਂ ਪੁਰਾਣੀਆਂ ਦੇ ਲੀਡਰ ਆ, ਉਹਨਾਂ ਨੂੰ ਜਿੱਦਾਂ ਕਹਿ ਲਓ ਕਿ ਮੈਂ ਇੱਕ ਸ਼ਬਦ ਇਸਤੇਮਾਲ ਕਰਕੇ ਆਇਆ ਪਿੱਛੇ, ਤੁਹਾਨੂੰ ਸਾਰੀ ਖੇਡ ਦਾ ਪਤਾ ਲੱਗ ਜਾਏਗਾ ਕਿ ਪਰਦੇ ਦੇ ਪਿੱਛੇ ਦੀ ਰਾਜਨੀਤੀ ਨਾ ਕਰੋ। ਉਹ ਪਰਦੇ ਦੀ ਪਿੱਛੇ ਦੀ ਜਿਹੜੀ ਲੋਕ ਰਾਜਨੀਤੀ ਕਰ ਰਹੇ ਆ ਨਾ, ਉਹਨਾਂ ਦੇ ਵਾਇਆ ਕੇਂਦਰ ਸਰਕਾਰ ਜਿਹੜੀ ਆ ਉਹ ਘੇਰਨ ਦਾ ਯਤਨ ਵੀ ਕਰਦੀ ਹੈ। ਸਮਝ ਗਏ ਨਾ ਤੁਸੀਂ, ਜਿਨ੍ਹਾਂ ਦੇ ਕੰਮਕਾਰ ਚੱਲਦੇ ਹੇਠਲੇ ਪੱਧਰ ਤੇ। ਸੋ ਬਹੁਤਾ ਨਹੀਂ ਖੋਲਦੇ ਆਪਾਂ, ਇਸ ਗੱਲ ਨੂੰ ਕਦੇ ਖੋਲਾਂਗੇ ਜਦੋਂ ਸਮਾਂ ਆਇਆ। ਪਰ ਮੇਰੇ ਖਿਆਲ ਦੇ ਨਾਲ ਇਸ ਚੀਜ਼ ਨੂੰ ਇਸ ਤਰ੍ਹਾਂ ਨਹੀਂ ਲੈਣਾ ਚਾਹੀਦਾ। ਜਦੋਂ ਉਹ ਬਾਹਰ ਆ ਕੇ ਸਹਿਮਤ ਆ, ਆਪਾਂ ਨੂੰ ਮੰਨਣਾ ਪਏਗਾ ਕਿ ਹਾਲ ਦੀ ਘੜੀ ਉੱਥੇ ਠੀਕ ਹੈ ਵਿਚਾਰਾਂ ਦਾ ਵਖਰੇਵਾਂ, ਪਰ ਬਾਹਰ ਆ ਕੇ ਕੋਈ ਵਖਰੇਵਾਂ। ਅਗਲੇ ਕਾਲਰ ਜੁੜੇ ਨੇ ਜਸਬੀਰ ਜੀ, ਸਤਿ ਸ਼੍ਰੀ ਅਕਾਲ। ਹਾਂ ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਮਿੰਟੂ ਜੀ ਵੇਖੋ, ਮੈਂ ਇਤਿਹਾਸ ਦੇ ਆਧਾਰ ਤੇ ਗੱਲ ਕਰਾਂਗਾ। ਜਦੋਂ ਮੈਂ 47 ਤੋਂ ਬਾਅਦ ਪੰਜਾਬ 'ਚ ਜਿੰਨੀਆਂ ਸੰਘਰਸ਼ ਜੁੜੇ ਨੇ ਸੈਂਟਰ ਦੇ ਖਿਲਾਫ, ਉਹਨਾਂ ਦੀ ਜਦੋਂ ਮੈਂ ਪੜਚੋਲ ਕਰਨਾ, ਇੱਕ ਗੱਲ ਮੈਨੂੰ ਸਮਝ 'ਚ ਆ ਜਾਂਦੀ, ਸਾਫ਼ ਆ ਜਾਂਦੀ ਹੈ। ਸੈਂਟਰ ਦੇ ਜਿਹੜੇ ਵੀ ਹਾਕਮ, ਚਾਹੇ ਕਿਸੇ ਵੀ ਪਾਰਟੀ ਹੋਣ, ਉਹ ਪੰਜਾਬ ਦੇ ਉੱਥੇ ਸਾਰੇ ਸੰਘਰਸ਼ਾਂ ਨੂੰ ਇੱਕੋ ਤਰੀਕੇ ਨਾਲ ਹੀ ਕੁਚਲ ਦਿੰਦੇ ਨੇ, ਰੱਦ ਕਰ ਦਿੰਦੇ ਨੇ ਵੀ ਇਹ ਰਾਸ਼ਟਰਵਾਦ ਵਿਰੋਧੀ ਨੇ ਜਾਂ ਇਹਨਾਂ 'ਚ ਖਾਲਿਸਤਾਨ ਹੈ। ਪਹਿਲਾਂ ਤੁਸੀਂ ਗੱਲ ਕਰੋ ਆਪਣਾ 47 ਤੋਂ ਬਾਅਦ ਜਦੋਂ ਪਹਿਲੀ ਵਾਰੀ ਪੰਜਾਬੀ ਸੂਬੇ ਦੀ ਐਜੂਕੇਸ਼ਨ ਉੱਠੀ ਹੈ ਜਾਂ ਮਰਦਸ਼ੁਮਾਰੀ ਕਰਵਾਈ ਗਈ ਸੀ, ਉਹਦੇ ਵਿੱਚ ਵੀ ਇਹੀ ਕਿਹਾ ਗਿਆ ਸੀ ਵੀ ਤੁਸੀਂ ਪੰਜਾਬੀ ਲੈਂਗੁਏਜ ਨਾਲ ਲਿਖਾਓ, ਇਹ ਖਾਲਿਸਤਾਨ ਬਣ ਜਾਏਗਾ। ਜੇ ਪੰਜਾਬੀ ਸੂਬਾ ਬਣਿਆ ਖਾਲਿਸਤਾਨ ਬਣ ਜਾਏਗਾ। ਫਿਰ ਅਨੰਦਪੁਰ ਸਾਹਿਬ ਦਾ ਮਤੇ ਤੇ ਐਜੂਕੇਸ਼ਨ ਹੋਈ, ਇਹ ਬਥੇਰੇ ਆਪਣੇ ਲੀਡਰ ਰੌਲਾ ਪਾਉਂਦੇ ਰਹੇ ਵੀ ਨਹੀਂ ਕੋਈ ਖਾਲਿਸਤਾਨ ਨਹੀਂ ਬਣਿਆ, ਇਹ ਦੇਸ਼ 'ਚ ਰਹਿਣਾ, ਤੇ ਉਸ ਨੂੰ ਵੀ ਇਸੇ ਕਰਕੇ ਕੁਚਲ ਦਿੱਤਾ ਗਿਆ। ਤੇ ਹੁਣ ਜਦੋਂ ਇਹ ਕਿਸਾਨੀ ਅੰਦੋਲਨ ਦਿੱਲੀ ਦੇ ਬਰੂਹਾਂ ਤੇ ਪਹੁੰਚਿਆ ਹੈ, ਹੁਣ ਵੀ ਜਿਹੜੇ ਕਾਲੇ ਕਾਨੂੰਨ ਕਰਵਾਉਣ ਵਾਸਤੇ ਜ਼ੋਰ ਲੱਗਾ ਹੈ ਇੰਟਰਨੈਸ਼ਨਲ ਲੈਵਲ ਤੇ, ਹੁਣ ਵੀ ਸੈਂਟਰ ਦੀ ਪਾਲਿਸੀ ਸੇਮ ਉਹੀ ਹੈ ਵੀ ਇਹ ਰਾਸ਼ਟਰ ਵਿਰੋਧੀ ਹੈ ਤੇ ਇਹਦੇ 'ਚ ਖਾਲਿਸਤਾਨ ਹੀ ਬਣ ਜਾਏਗਾ। ਇਹਦੇ ਬਾਰੇ ਦੱਸੋ ਵੀ ਕੀ ਕਾਰਨ ਹੈ? ਮਿਹਰਬਾਨੀ। ਧੰਨਵਾਦ। ਜਦੋਂ ਤੁਸੀਂ ਇਤਿਹਾਸ ਦੀ ਪੜਚੋਲ ਕੀਤੀ ਹੈ ਸਰ, ਇਤਿਹਾਸ ਨੂੰ ਥੋੜਾ ਜਿਹਾ ਹੋਰ ਬੋਲੋ। ਹਰੇਕ ਅੰਦੋਲਨ ਦਾ ਹੀ ਹਾਲ ਇਹ ਆ। ਜਿਹੜਾ ਵਿਦਿਆਰਥੀ ਅੰਦੋਲਨ ਹੋਇਆ ਸੀ 70 ਦੇ ਦਹਾਕੇ 'ਚ, ਗੁਜਰਾਤ 'ਚ ਉੱਠਿਆ ਸੀ, ਫਿਰ ਬਿਹਾਰ 'ਚ ਚਲ ਗਿਆ, ਫਿਰ ਪੂਰੇ ਇੰਡੀਆ 'ਚ ਹੀ ਆ ਗਿਆ। ਤਾਂ ਉਦੋਂ ਵੀ ਕਿਹਾ ਗਿਆ ਸੀ, ਉਦੋਂ ਸ਼ਾਇਦ CIA ਬਦਨਾਮ ਕੀਤੀ ਹੋਈ ਸੀਗੀ, ਇਹ ਉਹਨਾਂ ਦੇ ਏਜੰਟ ਆ, ਇਹ ਦੇਸ਼ ਵਿਰੋਧੀ ਆ। ਉਸ ਟਾਈਮ ਇੰਦਰਾ ਗਾਂਧੀ ਦੇ ਜਿਹੜੇ ਹੈਗੇ ਸੀ ਚਮਚੇ ਚਾਟੜੇ, ਉਹ ਇਹ ਗੱਲਾਂ ਕਹਿੰਦੇ ਸੀ। ਇਹ ਹਰੇਕ ਅੰਦੋਲਨ ਨੂੰ ਗੱਲ ਜਿਹੜੀ ਫੇਸ ਕਰਨੀ ਪੈਂਦੀ ਆ। ਪਰ ਇੱਥੇ ਤੁਸੀਂ ਦੇਖੋ, ਚਾਹੇ ਉਹਨਾਂ ਨੇ ਖਾਲਿਸਤਾਨ ਨਾਲ ਜੋੜਨ ਦਾ ਯਤਨ ਕੀਤਾ, ਲੋਕਾਂ ਨੇ ਉਸ ਯਤਨ ਨੂੰ ਨਕਾਰ ਦਿੱਤਾ, ਉਸ ਯਤਨ ਨੂੰ ਪਛਾੜ ਦਿੱਤਾ। ਇੱਥੋਂ ਤੱਕ ਕਿ ਜੇ ਕਿਸੇ ਨੇ ਇਹਦੇ ਵਿੱਚੋਂ ਖਾਲਿਸਤਾਨ ਪੱਖੀ ਲੋਕਾਂ ਨੇ ਮਾਈਲੇਜ ਲੈਣ ਦਾ ਯਤਨ ਕੀਤਾ, ਤਾਂ ਉਸ ਚੀਜ਼ ਨੂੰ ਵੀ ਕਿਤੇ ਨਾ ਕਿਤੇ ਨਕਾਰਿਆ। ਦੋਏ ਚੀਜ਼ਾਂ ਹੋਈਆਂ ਨੇ। ਤਾਂ ਇਹਦਾ ਨਤੀਜਾ ਹੀ ਇਹ ਸੀਗਾ ਕਿ ਰਾਜਨਾਥ ਸਿੰਘ ਨੂੰ ਇਹ ਗੱਲ ਕਹਿਣੀ ਪਈ ਕਿ ਨਹੀਂ ਜੀ, ਇਹ ਨਿਰੋਲ ਕਿਸਾਨੀ ਸੰਘਰਸ਼ ਆ। ਤਾਂ ਮਸਲਾ ਸਭ ਨੂੰ ਪਤਾ ਹੈ, ਰੋਜੀ ਰੋਟੀ ਦਾ ਮਸਲਾ ਸਭ ਨੂੰ ਪਤਾ ਹੈ ਕਿ ਇੱਕ ਅਰਥ ਵਿਵਸਥਾ ਦਾ। ਤੇ ਜਿਹੜੀ ਗੱਲ ਤੁਸੀਂ ਕਹੀ, ਜਦੋਂ ਤੁਸੀਂ ਇਤਿਹਾਸ ਨੂੰ ਖੋਲੋਗੇ, ਮੈਂ ਤੇ ਛੋਟਾ ਜਿਹਾ ਬੱਚਾ ਵਾਂ, ਪਰ ਮੈਂ ਜਿਹੜੇ ਵੱਡੇ ਅੰਦੋਲਨ ਪੜ੍ਹੇ ਜਿੰਨੇ ਕੁ ਵਿਚਾਰੇ ਆ, ਉਹਦੇ ਵਿੱਚ ਇਹੀ ਆਇਆ ਜਿਵੇਂ ਤੁਸੀਂ ਕਿਹਾ। ਬਿਲਕੁਲ ਤੁਸੀਂ ਗੱਲ ਬਹੁਤ ਵਧੀਆ ਫੜੀ ਆ, ਇਸ ਗੱਲ ਦੀ ਮੈਂ ਤਾਰੀਫ ਕਰਦਾ ਕਿ ਇੰਦਰਾ ਗਾਂਧੀ ਦੇ ਕਾਲ ਦੇ ਵਿੱਚ ਵੀ ਇਹੀ ਚੀਜ਼ਾਂ ਵਾਪਰਦੀਆਂ ਰਹੀਆਂ ਨੇ ਸੀ ਕਿ ਰਾਸ਼ਟਰ ਵਿਰੋਧੀ ਆ, ਦੇਸ਼ ਧਰੋਹੀ ਨੇ, ਇਹ ਫਲਾਣੇ ਦੇ ਏਜੰਟ ਨੇ। ਉਹੀ ਚੀਜ਼ਾਂ ਜਿਹੜੀਆਂ ਅੱਜ ਪੈਟਰਨ ਉਹੀ ਆ, ਥੋੜ੍ਹੀਆਂ ਜਿਹੀਆਂ ਹੋਰ ਵੱਖਰੇ ਢੰਗ ਨਾਲ ਜਿਹੜੀਆਂ ਉਹ ਮੜੀਆਂ ਜਾ ਰਹੀਆਂ। ਗਲਤ ਗੱਲ ਹੈ। ਮੈਂ ਕਹਿੰਦਾ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ, ਇਹ ਹੱਥ ਕੰਡਾ ਨਹੀਂ ਹੋਣਾ ਚਾਹੀਦਾ। ਬਾਕੀ ਸਾਰੀਆਂ ਗੱਲਾਂ ਪਿੱਛੇ ਆ। ਜੇ ਰੋਜੀ ਰੋਟੀ ਦੀ ਕੋਈ ਲੜਾਈ ਲੜ ਰਿਹਾ ਤਾਂ ਉਹਨੂੰ ਦੇਸ਼ ਧਰੋਹੀ ਨਹੀਂ ਕਹਿ ਸਕਦੇ।
ਜੀ ਅਗਲੇ ਜਿਹੜੇ ਆਪਣੇ ਕਾਲਰ ਜੁੜੇ ਹੋਏ ਨੇ ਹਰਬੰਸ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਇਹ ਜਿਹੜੇ ਹਾਊਡੀ ਮੋਦੀ ਕਰਦਾ ਟਰੰਪ ਤੋਂ ਜਿਹਾ ਜਿਹੜਾ ਇੰਡੀਆ ਦਾ ਟਰੰਪ ਹੈਗਾ, ਮੋਦੀ ਜਿਹੜਾ ਹੈਗਾ ਇਹ ਜਾਊਗਾ, ਕਦੋਂ ਜਾਊਗਾ ਇਹ ਚੱਲਿਆ ਹੀ ਰਹੂਗਾ ਭਲਾ, ਇਹ ਦੱਸੋ ਜਰਾ। ਧੰਨਵਾਦ ਜੀ। ਨਹੀਂ, ਹੁਣ ਮੋਦੀ ਨੇ ਤਾਂ ਦੇਖੋ 2024 ਤੱਕ ਤੇ ਰਹਿਣਾ ਹੀ ਹੈ ਭਾਜੀ ਜੀ, ਸਰ, ਰਹਿਣਾ ਹੀ ਆ। ਲੋਕਾਂ ਨੇ ਚੁਣਿਆ ਹੁਣ ਤੇ 2024 ਤੱਕ ਤੇ ਚੱਲੇਗਾ ਏਦਾਂ ਹੀ ਆ ਕੰਮ। ਤੇ ਉਸ ਤੋਂ ਬਾਅਦ ਉਹਨੇ ਜਾਣਾ ਹੈ ਜਾਂ ਨਹੀਂ ਜਾਣਾ, ਉਹ ਤਾਂ ਈਵੀਐਮ ਮਤਲਬ ਈਵੀਐਮ ਹੁਣ ਦੂਜਾ ਨਹੀਂ, ਮੈਂ ਕਹਿੰਦਾ ਈਵੀਐਮ ਚ ਜੋ ਗਿਣਤੀ ਨਿਕਲੇਗੀ ਫਿਰ ਉਹਦੇ ਤੋਂ ਪਤਾ ਲੱਗਣਾ। ਸੋ ਹਾਲ ਦੀ ਘੜੀ ਆਪਾਂ ਕੁਛ ਨਹੀਂ ਕਹਿ ਸਕਦੇ। ਪਰ ਅੱਜ ਮੈਂ ਨਾ ਇੰਡੀਆ ਟੂਡੇ ਗਰੁੱਪ ਨੇ ਸਰਵੇ ਕਰਾਇਆ ਜਿਹੜਾ, ਉਹ ਦੇਖਦਾ ਪਿਆ ਸੀਗਾ ਕਿ ਜੇ ਅੱਜ ਹੀ ਇਲੈਕਸ਼ਨ ਹੋ ਜਾਵੇ ਤਾਂ ਉਹਦੇ ਵਿੱਚ ਵੀ ਇਹਨਾਂ ਤੋਂ ਜੇ ਆਪਾਂ ਦੇਖੀਏ, ਜੇ ਉਮੀਦ ਲਾ ਕੇ ਸਰਵੇ ਦੇ ਮੁਤਾਬਕ, ਤਾਂ ਉਹ ਇਹ ਨਿਕਲਦੀ ਸੀਗੀ ਕਿ 300 ਤੋਂ ਵੱਧ ਸੀਟਾਂ ਅੱਜ ਵੀ ਨਹੀਂ ਜਾਂਦੇ, 43% ਵੋਟ ਸ਼ੇਅਰ ਜਾ ਰਹੇ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ। ਵੈਸੇ ਉਹ ਮੰਨਣੇ ਨਹੀਂ ਚਾਹੀਦੇ ਕਿ ਉਹ ਅੰਤਮ ਸੱਚ ਆ, ਪਰ ਇੱਕ ਜਿੱਦਾਂ ਕਹਿ ਲਈਏ ਕਿ ਇਸ ਵੇਲੇ ਬੜਾ ਵੱਡਾ ਚੈਲੰਜ ਹੈ ਜਿਹੜੀਆਂ ਵਿਰੋਧੀ ਧਿਰਾਂ ਨੇ ਕਿ ਨਰਿੰਦਰ ਮੋਦੀ ਨੂੰ ਹਿਲਾਇਆ ਕਿਵੇਂ ਜਾਵੇ। ਤਾਂ ਮੇਰੇ ਖਿਆਲ ਦੇ ਨਾਲ ਜਿਵੇਂ ਤੁਸੀਂ ਕਿਹਾ 2024 ਉਹਦੇ ਵਿੱਚ ਜਿਹੜੇ ਕਾਰਨ ਬਣਨਗੇ ਕਿ ਸਰਕਾਰ ਰਿਪੀਟ ਹੁੰਦੀ ਹੈ ਜਾਂ ਸਰਕਾਰ ਹਿੱਲਦੀ ਹੈ। ਹਿੱਲਣ ਦਾ ਮਤਲਬ ਜਿਹੜੇ ਹਿੱਲਣ ਦੇ ਵਿੱਚ ਜਿਹੜੇ ਕਾਰਨ ਕਾਰਗਰ ਹੋਣਗੇ ਉਹਨਾਂ ਦੇ ਵਿੱਚ ਕਿਸਾਨ ਐਜੀਟੇਸ਼ਨ ਵੀ ਇੱਕ ਕਾਰਨ ਅਗਾਂਹ ਜਾ ਕੇ ਬਣ ਸਕਦਾ ਹੈ। ਮਤਲਬ ਕਿ ਜੇ ਇਹ ਬਹੁਤ ਲੰਮਾ ਚੱਲਦਾ ਹੈ ਔਰ ਬਹੁਤ ਜ਼ਿਆਦਾ ਇਹਦਾ ਫੈਲਾਅ ਹੋ ਜਾਂਦਾ ਹੈ ਤਾਂ ਫਿਰ ਮੇਰੇ ਖਿਆਲ ਦੇ ਨਾਲ ਜਿਹੜੇ ਕਾਰਨ ਹੋਣਗੇ, ਜਿਵੇਂ ਤੁਸੀਂ ਕਿਹਾ ਕਿ ਮੋਦੀ ਸਰਕਾਰ ਜਾਏਗੀ ਕਿ ਨਹੀਂ, ਤਾਂ ਜੇ ਜਾਣ ਵਾਲੇ ਜਾਂ ਰਿਪੀਟ ਹੋਣ ਵਾਲੇ ਕਾਰਨ ਦੇਖਾਂਗੇ ਤਾਂ ਫਿਰ ਗਾਂਹ ਜਾ ਕੇ ਇੱਕ ਬਹੁਤ ਵੱਡੀ ਵਜ੍ਹਾ ਜਿਹੜੀ ਬਣ ਸਕਦੀ। ਜੀ, ਆਪਣੇ ਅਗਲੇ ਕਾਲਰ ਨੇ ਅਵਤਾਰ ਸਿੰਘ ਪੰਨੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ। ਮੇਰਾ ਸਵਾਲ ਇਹ ਹੈ ਕਿ ਚੋਰ ਤਾਂ ਹਮੇਸ਼ਾ ਅੱਧੀ ਰਾਤ ਨੂੰ ਇਸ ਕਰਕੇ ਚੋਰੀ ਕਰਨ ਜਾਂਦੇ ਆ ਕਿ ਕੋਈ ਉਹਨਾਂ ਨੂੰ ਦੇਖ ਨਾ ਲਵੇ, ਪਰ ਜਿਹੜੇ ਆਪਣੇ ਮੋਦੀ ਸਾਹਿਬ ਨੇ ਇਹ ਜਾਂ ਤਾਂ ਬੋਲਦੇ ਨਹੀਂ, ਤੇ ਜੇ ਬੋਲਦੇ ਆ ਤੇ ਅੱਧੀ ਰਾਤ ਨੂੰ ਬੋਲਦੇ ਆ। ਇਹਦੇ ਪਿੱਛੇ ਕੀ ਕਾਰਨ ਹੋ ਸਕਦਾ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਹੀਂ ਜੀ, ਦਿਨੇ ਵੀ ਬੋਲ ਲੈਂਦੇ ਆ। ਮੈਂ ਤੇ ਬਾਬਾ ਭਾਸ਼ਣ ਦਿਨੇ ਸੁਣੇ ਉਹਨਾਂ ਦੇ, ਕਿਤੇ ਇਹ ਤਾਂ ਨਹੀਂ ਕਿ ਤੁਹਾਡੇ ਉਦੋਂ ਰਾਤ ਹੁੰਦੀ ਹੈ ਭਾਜੀ। ਨਹੀਂ, ਉਹ ਕਹਿੰਦੇ ਵੀ ਜਿਹੜੇ ਮੁਲਕ ਨੂੰ ਹਿਲਾਉਣ ਵਾਲੇ ਉਹ ਤਾਂ ਰਾਤ ਨੂੰ ਹੀ ਕਰਦੇ ਆ। ਰਾਤ ਨੂੰ ਨਹੀਂ, ਇੱਕ ਵਾਰੀ ਉਹਨਾਂ ਨੇ GST ਲਾਗੂ ਕੀਤੀ, ਸਾਨੂੰ ਯਾਦ ਆ। ਵੈਸੇ ਨਾ ਬੰਦੇ ਮੋਦੀ ਸਾਹਿਬ ਨਾ ਜਿਹੜੇ ਉਹ ਕਾਂ ਦੀਆਂ ਗੱਲਾਂ ਵਾਲੇ ਆ, ਤੁਹਾਨੂੰ ਯਾਦ ਹੋਣਾ ਕਿ ਇਹਨਾਂ ਨੇ ਸੰਸਦ ਬੁਲਾ ਲਈ ਸੀਗੀ, ਸੰਸਦ ਦੇ ਵਿੱਚ ਰੱਖ ਦਿੱਤਾ ਸੀ। ਜਿੱਦਾਂ ਕਹਿ ਲਓ ਈਵੈਂਟ ਮੈਨੇਜਮੈਂਟ ਦੇ ਤਾਂ ਮਾਸਟਰ ਨੇ ਉਹ। ਬਿਲਕੁਲ। ਤੇ ਉਹ GST ਲਾਗੂ ਕਰਨੀ ਸੀ ਤੇ ਅੱਧੀ ਰਾਤ ਤੋਂ ਬਾਅਦ ਸੰਸਦ ਸ਼ੁਰੂ ਕਰਵਾ ਦਿੱਤੀ ਸੀ। ਤਾਂ ਹੋਇਆ ਕਿ GST ਇੱਕ ਜਿੱਦਾਂ ਕਹਿ ਲਓ ਸਾਡਾ ਜਿਹੜਾ ਹੈਗਾ ਖਜ਼ਾਨਾ ਮੰਤਰੀ ਜਾਂ ਖਾਲੀ ਖਜ਼ਾਨਾ ਮੰਤਰੀ, ਇਹ ਕਹਿੰਦਾ ਸੀਗਾ ਦੇਖੋ ਜੀ ਇਹ ਤਾਂ ਕ੍ਰਾਂਤੀਕਾਰੀ ਕਦਮ ਹੈ, ਜਦ ਕਿ ਟੈਕਸਾਂ ਦਾ ਐਸਾ ਕੇਂਦਰੀਕਰਨ ਹੋਇਆ ਕਿ ਉਸੇ ਮੰਤਰੀ ਦੀਆਂ ਚੀਕਾਂ ਨਿਕਲ ਗਈਆਂ, ਪੈਸਾ ਲੈ ਲੱਗਿਆ। ਔਰ GST ਦੇ ਇੰਨੇ ਫਰਾਡ ਹੋਏ ਆ ਨਾ ਰਾਜ ਕਰਨਵੀਰ ਸਿੰਘ ਜੀ, ਜਦ ਕਿਤੇ ਮੰਨ ਲਓ ਮੋਦੀ ਸਰਕਾਰ ਚੱਲ ਜਾਂਦੀ ਆ, ਭਾਵੇਂ 2 ਟਰਮਾਂ ਬਾਅਦ ਚੱਲ ਜਾਵੇ, 3 ਬਾਅਦ ਚੱਲ ਜਾਵੇ, 4 ਬਾਅਦ ਚੱਲ ਜਾਵੇ, ਮੈਂ ਨਹੀਂ ਕਹਿ ਸਕਦਾ, ਤਾਂ ਜਦ ਉਹਦਾ ਪੂਰਾ ਜੋਰ ਲਾਇਆ ਜਾਏਗਾ ਨਾ, ਤੁਸੀਂ ਦੇਖੋ ਹਜ਼ਾਰਾਂ ਕਰੋੜ 'ਚ ਨਿਕਲੇਗਾ। ਇੰਨਾ ਜ਼ਿਆਦਾ ਘਪਲਾ ਕੀਤਾ ਹੈ। ਉਰੇ ਆਪਾਂ ਇੱਕ ਦਿਨ ਖਬਰ ਵੀ ਕੀਤੀ ਸੀ 300-400 ਕਰੋੜ ਦਾ ਤਾਂ ਪੰਜਾਬ 'ਚੋਂ ਨਿਕਲਿਆ ਮੇਰੇ ਖਿਆਲ ਦੇ ਨਾਲ, ਲੁਧਿਆਣੇ ਏਰੀਏ 'ਚ। ਤਾਂ ਹਜ਼ਾਰਾਂ ਕਰੋੜ ਦਾ ਹਰੇਕ ਸਾਲ ਜਿਹੜਾ ਇਸ ਤਰ੍ਹਾਂ ਦਾ ਘਪਲਾ ਸਾਹਮਣੇ ਆਉਂਦਾ। ਮਤਲਬ ਕਿ ਉਹਦੇ 'ਚ ਚੋਰ ਮੋਰੀਆਂ ਇੰਨੀਆਂ ਰਹਿ ਗਈਆਂ ਕਿ ਬਹੁਤ ਆਸਾਨੀ ਨਾਲ GST ਰਿਫੰਡ ਜਿਹੜਾ ਕਲੇਮ ਕਰ ਲੈਣਾ ਜਾਂਦਾ, ਮਤਲਬ ਕਿ ਜਿੱਦਾਂ ਬੋਨਸ ਬਿਲਿੰਗ। ਤਾਂ ਇਹ ਬਹੁਤ ਵੱਡੀ ਮਾਰ ਪਈ ਆ। ਤਾਂ ਉਹ ਜਿਹੜਾ ਇੱਕ ਕਹਿ ਲਓ ਕਿ ਈਵੈਂਟ ਮੈਨੇਜਮੈਂਟ ਦਾ ਮਾਸਟਰ ਆਪਣਾ ਉਸ ਟਾਈਮ ਤਾਂ ਕ੍ਰੈਡਿਟ ਲੈ ਗਿਆ, ਪਰ ਬਾਅਦ ਦੇ ਵਿੱਚ ਜੋ ਖਲਾਰਾ ਪਿਆ, ਜੋ ਛੋਟੇ ਵਪਾਰੀਆਂ ਦਾ ਨੁਕਸਾਨ ਹੋਇਆ ਜਾਂ ਜਿਹੜੇ ਫਰਾਡ ਵਗੈਰਾ ਹੋ ਰਹੇ ਆ, ਉਹਦੇ 'ਤੇ ਉਹ ਕਦੇ ਨਹੀਂ ਬੋਲਦੇ। ਸੋ ਇਹੀ ਸਾਡੇ ਪ੍ਰਧਾਨ ਮੰਤਰੀ ਦੀ ਖਾਸੀਅਤ ਆ, ਇਹੀ ਇਹਨਾਂ ਦਾ ਕਹਿ ਲਓ ਕਿ ਇੱਕ ਐਸਾ ਨਿਆਰਾ ਪੱਖ ਆ ਜਿਹਦੇ 'ਤੇ ਆਪਾਂ ਤੇ ਕਦੇ ਕਦੇ ਗੱਲ ਕਰ ਲੈਂਦੇ ਹਾਂ, ਪਰ ਸਾਡੇ ਦੇਸ਼ ਦਾ ਮੀਡੀਆ ਬਹੁਤ ਘੱਟ ਗੱਲ ਕਰਦਾ। ਵਾਕਈ ਜੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਪ੍ਰਭਜੋਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਜੀ ਮੇਰਾ ਕੁਐਸਚਨ ਆ ਜੀ, ਜਿਵੇਂ ਇੰਡੀਆ 'ਚ ਮੇਰੀ ਦੁਕਾਨ ਫਸੀ ਪਈ ਆ, ਨਾ ਉਹ ਖੋਲਦਾ ਤੇ ਨਾ ਉਹ ਛੋੜਦਾ ਤੇ ਨਾ ਕੁਝ ਕਰਦਾ, ਉਹ ਨਾ ਰੈਂਟ ਦਿੰਦਾ, ਕੁਝ ਹੋ ਸਕਦਾ NRI ਵਾਸਤੇ? ਮਤਲਬ ਕਿੱਦਾਂ ਕਿ ਉਹਨਾਂ ਦੀ ਦੁਕਾਨ ਪ੍ਰਾਪਰਟੀ ਮਿਲਦਾ, ਹਾਂਜੀ ਕਹਿਣ ਦਾ ਇਹਨਾਂ ਦਾ ਭਾਵ ਤੇ ਇਹੀ ਆ ਵੀ ਨੱਪੀ ਪਈ ਆ, ਕੋਈ ਛੱਡਦਾ ਨਹੀਂ, ਨਾ ਖੋਲਦਾ ਨਾ ਰੈਂਟ ਦਿੰਦਾ ਤੇ ਨਾ ਰੈਂਟ ਦਿੰਦਾ। ਫਿਰ ਇਹੀ ਹੈ ਕਿ ਹਾਂਜੀ ਦੇਖੋ NRI ਦਾ ਇਹ ਵੀ ਹੈ ਨਾ ਕਿ ਤੁਸੀਂ ਉੱਥੇ ਜਾ ਕੇ ਲੜ ਝਗੜ ਤੇ ਸਕਦੇ ਨਹੀਂ ਹੈ। ਉਹ ਤਾਂ ਅਗਲਾ ਤਾਂ ਕਹੂਗਾ ਕਿ ਲੜੋ ਝਗੜੋ ਤੁਸੀਂ, ਤੁਹਾਨੂੰ ਬਰੋਬਰ ਪਰਚੇ 'ਚ ਰੱਖ ਕੇ ਬਿਲਕੁਲ ਮੁੜ ਕੇ ਕੰਪਰੋਮਾਈਜ਼ ਮੈਂ ਲਿਖਾ ਲੂੰਗਾ। ਦਾ ਹੀ ਇਹ ਹੁੰਦਾ। ਸੋ ਗੱਲ ਇਹ ਆ ਕਿ ਤੁਸੀਂ ਲੀਗਲੀ ਹੀ ਐਕਸ਼ਨ ਲੈ ਸਕਦੇ ਹੋ। ਉਹ ਤੁਹਾਨੂੰ ਜਿਹੜੇ ਇਸ ਤਰ੍ਹਾਂ ਦੇ ਮਾਹਰ ਹੁੰਦੇ ਆ ਨਾ, ਵਕੀਲ ਵੀ ਅਦਾਲਤਾਂ 'ਚ ਜਿਹੜੇ ਬੈਠੇ ਹੁੰਦੇ ਆ ਨਾ, ਉਹ ਇੱਕ ਸਾਰ ਨਹੀਂ ਮਹਾਰਤ ਰੱਖਦੇ, ਕਾਨੂੰਨ ਸਾਰਿਆਂ ਨੇ ਪੜ੍ਹੇ ਹੁੰਦੇ ਆ। ਕੁਛ ਲੋਕ ਦੀਵਾਨੀ ਮਾਮਲਿਆਂ 'ਚ, ਕੁਛ ਲੋਕ ਫੌਜਦਾਰੀ ਮਾਮਲਿਆਂ 'ਚ ਬਹੁਤ ਜ਼ਿਆਦਾ ਮੁਹਾਰਤ ਰੱਖਦੇ ਆ। ਤਾਂ ਜਿਹੜੇ ਇਸ ਤਰ੍ਹਾਂ ਦੇ ਦੀਵਾਨੀ ਮਸਲੇ ਆ, ਤੁਸੀਂ ਉਹਨਾਂ ਦਾ ਕੋਈ ਜਿਹੜਾ ਤੁਹਾਡੇ ਖੇਤਰ ਦਾ, ਇਲਾਕੇ ਦਾ ਜਿਹੜਾ ਕੋਈ ਵਧੀਆ ਬੈਸਟ ਵਕੀਲ ਆ, ਲਾਇਰ ਆ, ਉਹਦੀ ਸਲਾਹ ਲੈ ਲਓ ਕਿ ਹਾਂ ਭਾਈ ਸਾਨੂੰ ਕੀ ਕਰਨਾ ਚਾਹੀਦਾ। ਤੇ ਤੁਸੀਂ ਕਦੇ ਵੀ ਇਸ ਪਾਸੇ ਨਾ ਤੁਰਿਓ। ਜੇ ਖਾਲੀ ਕਰਵਾਉਣੀ ਵੀ ਹੈ ਤਾਂ ਅਦਾਲਤ ਦੇ ਹੁਕਮਾਂ ਤੇ ਹੀ ਕਰਵਾਇਓ। ਕਿਉਂਕਿ ਤੁਸੀਂ ਉਹ ਪੁਲਿਸ ਤੇ ਜੋ ਅਸੀਂ ਖਰਚਾ ਵਗੈਰਾ ਦੇਵਾਂਗੇ, ਇਹ ਸਟੈਪ ਨਾ ਚੱਕੋ। ਕੋਈ ਮੇਰੇ ਵਰਗਾ ਤੁਹਾਨੂੰ ਕਹਿ ਦੇਵੇ ਕਹਿੰਦਾ ਚਲੋ ਜੀ ਦੇ ਦਿਓ 2 ਲੱਖ ਰੁਪਈਆ, ਆਪਾਂ ਮੁੰਡੇ ਘੱਲ ਕੇ ਖਾਲੀ ਕਰਾ ਦਿਆਂਗੇ। ਖਾਲੀ ਉੱਥੇ ਕੀ ਹੈ, ਕੋਈ ਦੂਜਾ ਨੱਪ ਲੂ, ਕਿਉਂਕਿ ਤੁਹਾਡੇ ਤੇ ਪਰਚਾ ਹੋ ਜਾਣਾ, ਤੁਸੀਂ ਇੱਧਰ ਨਹੀਂ ਆ ਸਕਦੇ ਜੀ। ਆਵਾਜ਼ ਬਿਲਕੁਲ ਸਹੀ ਗੱਲ ਆ। ਕਬਜ਼ੇ ਦੇ ਵਿੱਚ ਕੁਝ ਹੋਰ ਨਾ ਹੋ ਜਾਵੇ। ਅਮਰਜੀਤ ਬੈਂਸ, ਸਤਿ ਸ਼੍ਰੀ ਅਕਾਲ ਜੀ। ਆਵਾਜ਼ ਜਿਹੜੀ ਨਹੀਂ ਆ ਰਹੀ, 1 ਮਿੰਟ। ਹਾਂਜੀ ਜੀ। ਤੇ ਆਪਣੇ ਅਗਲੇ ਜਿਹੜੇ ਕੱਲ੍ਹ ਉਹਨਾਂ ਦੇ ਨਾਲ ਗੱਲ ਕਰਨ ਦੀ ਆਪਾਂ ਕੋਸ਼ਿਸ਼ ਕਰ ਰਹੇ ਹਾਂ। ਲੱਗਦਾ ਕੁਛ ਦਿੱਕਤ ਆ, ਪਰ ਚਲੋ ਆਪਾਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ। ਅਗਲੇ ਕਾਲਰ ਨੇ ਹਰਦੀਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਬੜਾ ਸਿੱਧਾ ਜਿਹਾ ਕੁਐਸਚਨ ਹੈਗਾ। ਜਿਵੇਂ ਕਿ ਆਪਾਂ ਆਮ ਪਿੰਡਾਂ ਦੇ ਵਿੱਚ ਸੁਣਦੇ ਹਾਂ ਕਿ ਜਿਹੜੇ ਆਪਣੇ ਮੋਦੀ ਸਾਹਿਬ ਨੇ ਉਹ ਡਰਦੇ ਨੇਗੇ ਅੰਬਾਨੀ ਜਾਂ ਅੰਡਾਨੀ ਤੋਂ। ਆਮ ਹੀ ਕਹਿੰਦੇ ਨੇ ਲੋਕ ਵੀ ਉਹਨਾਂ ਦੇ ਪ੍ਰੈਸ਼ਰ ਹੇਠ ਕੰਮ ਕਰਦੇ ਹੈਗੇ। ਇਹਦੇ ਵਿੱਚ ਕਿੰਨੀ ਕੁ ਸੱਚਾਈ ਆ? ਜਦੋਂ ਕਿ ਆਪਾਂ ਦੇਖਦੇ ਹਾਂ ਕਿ ਅਮਰੀਕਾ ਜਾਂ ਕੈਨੇਡਾ, ਇੱਧਰ ਵੀ ਵੱਡੀਆਂ ਕੰਪਨੀਆਂ ਨੇ ਜਿਹੜੀਆਂ, ਉਹਨਾਂ ਦੇ CEO ਨੇ, ਉਹਨਾਂ ਦੇ ਇੰਪੈਕਟ ਹੇਠ ਪਾਲਿਸੀਜ਼ ਬਣਦੀਆਂ ਨੇ, ਉਹਨਾਂ ਦੇ ਟੈਕਸ ਰੇਟ ਕੱਟ ਕਰ ਦਿੰਦੇ ਨੇਗੇ। ਉਹ ਲੂਪ ਹੋਲ ਲੱਭ ਲੈਂਦੇ ਨੇ ਵੀ ਟੈਕਸਾਂ ਦੇ ਵਿੱਚ ਕਿਵੇਂ ਨਿਕਲਣਾ ਹੈਗਾ। ਪਰ ਉਹ ਦੱਸਦੇ ਇੱਦਾਂ ਨੇ ਕਿ ਲੋਕਾਂ ਲਈ ਕੰਮ ਕੀਤਾ, ਲੋਕਾਂ ਲਈ ਟੈਕਸ ਰਿਡਕਸ਼ਨ ਕੀਤੀ, ਪਰ ਉਹ ਇਨਫਲੂਐਂਸ 'ਚ ਆ ਕੇ ਉਹਨਾਂ ਦੇ ਕੰਮ ਕਰਦੇ ਨੇ। ਇਹ 'ਚ ਕਿੰਨੀ ਕੁ ਸੱਚਾਈ ਹੈ ਕਿ ਮੋਦੀ ਸਾਹਿਬ ਵੀ ਉਹਨਾਂ ਦੇ ਅੰਡਰ ਨੇ? ਜੀ, ਲੌਬਿੰਗ ਬਿਲਕੁਲ ਸਾਰੇ ਮੁਲਕਾਂ 'ਚ ਜਿਹੜੀ ਉਹ ਚੱਲ ਰਹੀ ਹੈ ਜੀ। ਥੈਂਕ ਯੂ। ਬਿਲਕੁਲ ਇਹ ਗੱਲ ਸਹੀ ਹੈ ਜੀ। ਦੇਖੋ ਕਾਰਪੋਰੇਟ ਦਾ ਇੱਕ ਦਬਾਅ ਤੇ ਹੈ ਨਾ, 2 ਚੀਜ਼ਾਂ ਤੇ ਮੁਲਕ ਚੱਲ ਰਿਹਾ, 2 ਤੇ ਨਹੀਂ 3 ਚੀਜ਼ਾਂ ਤੇ ਮੈਂ ਗਿਣਾ ਦਿੰਦਾ ਤੁਹਾਨੂੰ। ਇੱਕ ਤੇ ਜਿਹੜਾ ਅਸੀਂ ਮੁਲਕ ਨੂੰ ਵੇਚ ਕੇ ਮੁਲਕ ਚਲਾ ਰਹੇ ਹਾਂ, ਸਮਝ ਕੇ ਇਹ ਥੋੜਾ ਜਿਹਾ ਟੇਢਾ ਮੇਰਾ ਜਵਾਬ ਆ। ਮਤਲਬ ਕਿ 121 ਕੰਪਨੀਆਂ ਸਾਡੇ ਸਾਹਿਬ ਵੇਚ ਚੁੱਕੇ ਹੁਣ ਤੱਕ 6 ਸਾਲਾਂ 'ਚ। 121 ਕੰਪਨੀਆਂ ਦਾ ਰਿਕਾਰਡ ਆ। ਮਤਲਬ ਕਿ 30 ਸਾਲਾਂ 'ਚ 99,000 ਕਰੋੜ ਰੁਪਈਆ ਕਮਾਇਆ ਸੀਗਾ ਡਿਸਇਨਵੈਸਟਮੈਂਟ ਦੇ ਵਿੱਚ ਇੰਡੀਆ ਨੇ। 30 ਸਾਲ ਦਾ ਜਿਹੜਾ ਸਫ਼ਰ ਹੈ, ਮਤਲਬ ਕਿ 90 ਤੋਂ 2020 ਤੱਕ, 2020 ਤੱਕ, ਇਹਨਾਂ ਜਨਾਬ ਨੇ ਲਾ ਲਓ ਕਿ 6 ਸਾਲਾਂ ਦੇ ਵਿੱਚ ਹੀ 3,36,000 ਕਰੋੜ ਰੁਪਈਆ ਸ਼ਾਇਦ ਇਹਨਾਂ ਤੋਂ ਕਮਾ ਲਿਆ। ਅੰਦਾਜ਼ਾ ਲਾ ਲਓ ਕਿ ਕਿੱਥੇ ਉਹ ਤੇ ਕਿੱਥੇ ਰਕਮ ਹੈ। ਹਾਲਾਂਕਿ ਮੈਂ ਅੰਦਾਜ਼ਨ ਦੱਸਿਆ ਤੁਹਾਨੂੰ, ਅੰਦਾਜ਼ਨ ਮਤਲਬ ਕਿ ਕੋਈ 2-4 ਹਜ਼ਾਰ ਕਰੋੜ ਜਾਂ 10,000 ਕਰੋੜ ਇੱਧਰ ਉੱਧਰ ਹੋ ਸਕਦਾ ਹੈ। ਤਾਂ ਡਿਸਇਨਵੈਸਟਮੈਂਟ ਇੱਕ ਤਾਂ ਹੋ ਗਿਆ ਇਹ। ਦੂਜਾ, ਜੋ ਅਸੀਂ ਲੋਨ ਲੈ ਰਹੇ ਹਾਂ, ਕਿਉਂਕਿ ਸਾਡਾ ਆਪਣਾ, ਤੁਸੀਂ ਜੋ ਸਮਝਦੇ ਹੋ ਨਾ ਕਿ ਬਹੁਤ ਵੱਡਾ ਖੱਪਾ ਹੈ ਜੋ ਸਾਡਾ ਕਲੈਕਸ਼ਨ ਹੈ, ਸਾਰੇ ਮਾਲੀਆ ਜੋ ਵੀ ਇਕੱਠਾ ਹੁੰਦਾ ਸਾਡਾ ਵੱਖ-ਵੱਖ ਵਸੀਲਿਆਂ ਤੋਂ, ਤੇ ਜੋ ਸਾਡਾ ਖਰਚਾ ਹੈ ਉਹਦੇ ਵਿੱਚ ਇੱਕ ਬਹੁਤ ਵੱਡਾ ਖੱਪਾ ਹੈ। ਤਕਰੀਬਨ ਲਾ ਲਓ ਕਿ ਮੇਰੇ ਖਿਆਲ ਦੇ ਨਾਲ ਉਹ ਹੁਣ ਹੋ ਜਾਏਗਾ 4-5 ਲੱਖ ਕਰੋੜ ਦਾ। ਜੇ ਬਜਟ ਆ ਜਿਹੜਾ ਤੁਸੀਂ ਬਜਟ ਦੇਖੋਗੇ ਨਾ, ਇੱਕ ਬਸ ਇਹ 2-3 ਚੀਜ਼ਾਂ ਦੇਖ ਲਿਆ ਕਰੋ, ਸਮਝ ਲਓ ਤੁਸੀਂ ਬਜਟ ਸਾਰਾ ਸਮਝ ਗਏ ਇੰਡੀਆ ਦਾ। ਤਾਂ ਉਹ ਇਹਨਾਂ ਹੋ ਜਾਣਾ। ਉਹ ਸਾਰਾ ਕਿਵੇਂ ਚੱਲੇਗਾ ਕਿ ਉਹ ਲੋਨ ਹੋਰ ਲੈਣੇ ਪੈਣਗੇ ਤੁਹਾਨੂੰ। ਤਾਂ ਉਹ ਕਿੱਥੋਂ ਲਓਗੇ ਤੁਸੀਂ? ਵਰਲਡ ਬੈਂਕ ਤੋਂ, IMF ਤੋਂ। ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਵਿੱਤੀ ਸੰਸਥਾਵਾਂ ਜਾਂ ਅਸੀਂ ਇਸ ਤਰ੍ਹਾਂ ਚਲਾ ਰਹੇ ਹਾਂ। ਹਰ ਚੀਜ਼ ਕਿ ਜਿਹੜਾ ਸਾਡਾ ਕਾਰਪੋਰੇਟ ਹੈ ਜਾਂ ਜੋ ਇਨਵੈਸਟਮੈਂਟ FDI ਦੇ ਜ਼ਰੀਏ ਹੁੰਦੀ ਹੈ ਜਾਂ ਵਗੈਰਾ ਵਗੈਰਾ, ਮਤਲਬ ਕਿ ਸਾਰਾ ਕਾਰਪੋਰੇਟ ਦਾ ਹੀ ਆ ਗਿਆ। ਤਾਂ
ਜਦ ਸਰਕਾਰ ਇਹਨਾਂ 3 ਪੌੜੀਆਂ ਤੇ ਚੱਲ ਰਹੀ ਹੈ ਤਾਂ ਕਾਰਪੋਰੇਟ ਜਿਹੜਾ ਇੱਥੋਂ ਦਾ ਉਹ ਸਭ ਤੋਂ ਜ਼ਿਆਦਾ ਇਹਨਾਂ ਲਈ ਮਹੱਤਵਪੂਰਨ ਹੈ। ਫਿਰ ਦਬਾਅ ਤਾਂ ਰਹੇਗਾ, ਜਿਵੇਂ ਤੁਸੀਂ ਕਿਹਾ ਕਿ ਸਾਰੇ ਮੁਲਕਾਂ ਦੇ ਵਿੱਚ, ਬਿਲਕੁਲ ਗੱਲ ਤੁਹਾਡੀ ਸਹੀ ਹੈ, ਤਾਂ ਕਾਰਪੋਰੇਟ ਦਾ ਦਬਾਅ ਤੇ ਇਹ ਤੁਸੀਂ ਦੇਖੋ ਨਾ, ਅਡਾਨੀ ਨੇ ਕੀ ਆਪਣਾ ਮੱਕੜ ਜਾਲ ਫਸਾਇਆ। ਕੈਗ ਦੀ ਰਿਪੋਰਟ ਸੀ, ਮੈਂ ਤੁਹਾਨੂੰ ਹੋਰ ਦੱਸਦਾ, ਜਦੋਂ ਚੀਫ ਮਿਨਿਸਟਰ ਸੀਗੇ ਜਦੋਂ ਮੋਦੀ ਸਾਹਿਬ, ਉਦੋਂ ਹੀ ਕੈਗ ਦੀ ਰਿਪੋਰਟ ਆਈ ਸੀ ਕਿ ਤਕਰੀਬਨ 600 ਕਰੋੜ ਰੁਪਏ ਦਾ ਉਹਨਾਂ ਨੂੰ ਫਾਇਦਾ ਦਿੱਤਾ ਗਿਆ ਇੱਕ ਪੋਰਟ ਦੇ ਮਾਮਲੇ 'ਚ। ਕੈਗ ਦੀ ਰਿਪੋਰਟ ਸੀ। ਹੁਣ ਤੁਸੀਂ ਦੇਖ ਲਓ, ਉਹਨਾਂ ਦੇ ਪੋਰਟ ਵੀ ਉਹਨਾਂ ਦੇ, ਏਅਰਪੋਰਟ ਵੀ ਉਹਨਾਂ ਦੇ, ਰੇਲ ਗੱਡੀਆਂ ਵੀ ਚੱਲ ਪਈਆਂ ਉਹਨਾਂ ਦੀਆਂ। ਫਿਰ ਉਹ ਮਤਲਬ ਕਿ ਕੰਟਰੈਕਟ ਫਾਰਮਿੰਗ ਦੇ ਵਿੱਚ ਵੀ ਆ ਗਏ। ਅੱਜ ਜਿਹੜਾ ਉਹ ਕਿਹੜੇ ਹੁੰਦੇ ਐਡੀਬੋਲ, ਉਹਨਾਂ ਨੂੰ ਕਹਿੰਦੇ ਕਿ ਐਬੀਡੋਲ ਕਹਿੰਦੇ ਆ, ਜਿਨ੍ਹਾਂ ਤੇ ਖਾਣਾ ਪਕਾਉਂਦੇ ਆ, ਉਹ ਉਹਨਾਂ ਤੇ ਵੀ ਮੋਨੋਪੋਲੀ ਆ। ਤੁਸੀਂ ਦੇਖੋ ਤੇ ਸਹੀ ਕਿ ਕੋਈ ਛੱਡਿਆ ਖੇਤਰ। ਸੋ ਇਸ ਕਰਕੇ ਬਹੁਤ ਔਖਾ ਹੈ ਇਹ ਕਹਿਣਾ ਕਿ ਨਹੀਂ ਜੀ ਇੱਥੇ ਕਾਰਪੋਰੇਟ ਦਾ ਦਬਾਅ ਨਹੀਂ, ਕਾਰਪੋਰੇਟ ਦਾ ਦਬਾਅ ਹੈ। ਔਰ ਇਸੇ ਕਰਕੇ ਤੁਸੀਂ ਦੇਖੋ ਨਾ ਕਿ ਬਹੁਤ ਸਾਰਾ ਬੈਂਕਾਂ ਦੇ ਵਿੱਚੋਂ ਪੈਸਾ ਜਾਂਦਾ, ਉਹ NPA ਹੋ ਜਾਂਦਾ, ਔਰ ਉਲਟਾ ਕਾਰਵਾਈ ਨਹੀਂ ਕੀਤੀ ਜਾਂਦੀ ਕਾਰਪੋਰੇਟ 'ਤੇ, ਕਿਉਂਕਿ ਕਾਰਪੋਰੇਟ ਜਿਹੜਾ ਹੈ ਉਹ ਇਹਨਾਂ ਨੂੰ ਬਦਲੇ 'ਚ ਫੰਡ ਦਿੰਦਾ ਹੈ। ਜਿੱਦਾਂ ਹੁਣ ਇੱਕ ਰੌਲਾ ਇੱਥੇ ਪੈਂਦਾ, ਜਿਹੜੇ ਇਹਨਾਂ ਨੇ ਜਾਰੀ ਕੀਤੀ ਸੀਗੇ ਚੁਣਾਵੀ ਕੂਪਨ, ਪਤਾ ਨਹੀਂ ਕਿਆ ਕਹਿੰਦੇ ਸੀਗੇ ਉਹਨਾਂ ਨੂੰ, ਤਾਂ ਉਹਨਾਂ ਦਾ ਬਹੁਤ ਰੌਲਾ ਪਿਆ, ਬਹੁਤ ਜ਼ਿਆਦਾ। ਬੌਂਡ, ਚੁਣਾਵੀ ਬੌਂਡ, ਇਲੈਕਟਰਲ ਬੌਂਡ ਜਿਹੜੇ, ਤਾਂ ਬੌਂਡ ਕਿੱਥੋਂ ਆਉਂਦੇ ਸਭ ਨੂੰ ਪਤਾ ਹੀ ਹੈ, ਨਾ ਦੇਣ ਵਾਲੇ ਨੂੰ ਪਤਾ, ਨਾ ਲੈਣ ਵਾਲੇ ਨੂੰ ਪਤਾ, ਕੁਛ ਨਹੀਂ ਹੈ, ਬੈਂਕਾਂ ਕੋਲ ਕੋਈ ਰਿਕਾਰਡ ਹੀ ਨਹੀਂ ਰਹਿੰਦਾ। ਉਹ ਜਦੋਂ ਲੈਂਦੇ ਨੇ ਪਹਿਲਾਂ ਤਾਂ ਬਦਲੇ ਦੇ ਵਿੱਚ ਫਿਰ ਇਹ ਸਭ ਕੁਛ ਕਰਨਾ ਪੈਂਦਾ ਜੀ। ਆਪਣੇ ਅਗਲੇ ਕਾਲਰ ਨੇ ਗੁਰਦੀਪ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰ ਆ ਕਿਤੇ ਮੇਰੀ ਵਾਰੀ ਆਈ, ਮੈਂ ਤਾਂ ਡੀਕ ਕੇ ਥੱਕ ਗਈ ਸੀ। ਹਾਂਜੀ, ਮੈਂ ਤਾਂ ਸਾਂਝਾ ਜਿਹਾ ਇੱਕ ਵਿਚਾਰ ਰੱਖਣਾ। ਮੈਂ ਮਿੰਟੂ ਜੀ ਨੂੰ ਮੁਬਾਰਕਬਾਦ ਦੇਣਾ ਚਾਹੁੰਦੀ ਕਿ ਰੀਅਲੀ ਤੁਸੀਂ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਆ। ਇੰਨਾ ਪ੍ਰੈਸ਼ਰ ਹੈਗਾ ਆ। ਮੈਂ ਇੱਕ ਦਿਨ ਇਹਨਾਂ ਦਾ ਲੈਕਚਰ ਸੁਣਿਆ ਸੀ, ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ। ਮੈਂ ਇਸ ਗੱਲ ਲਈ ਇਹਨਾਂ ਨੂੰ ਮੁਬਾਰਕਬਾਦ ਜਾਂ ਸ਼ਾਬਾਸ਼ ਦਿੰਦੀ ਹਾਂ। ਤੇ ਮੈਂ ਕੋਈ ਲੀਡਰਸ਼ਿਪ ਦੀ ਜਾਂ ਸੰਘਰਸ਼ ਦੇ ਬਾਰੇ ਇੱਦਾਂ ਗੱਲ ਕਰਨਾ ਚਾਹੁੰਦੀ ਹਾਂ ਵੀ ਜਿੱਦਾਂ ਹੁਣ ਇਹਨਾਂ ਨੇ ਫੈਕਟਸ ਐਂਡ ਫਿਗਰਸ ਤੇ ਇਕਨੋਮਿਕਸ ਦੇ ਜਿਹੜੇ ਡਾਟੇ ਦਿੱਤੇ ਆ, ਵੀ ਮੈਨੂੰ ਲੱਗਦਾ ਕਿ ਇਹਨਾਂ ਨੂੰ ਇਸ ਗੱਲ ਦੇ ਉੱਤੇ ਵਰਕਆਊਟ ਹੋਰ ਜ਼ਿਆਦਾ ਕਰਕੇ ਸਾਨੂੰ ਸਾਰਿਆਂ ਨੂੰ, ਇੱਥੇ ਬੈਠਿਆਂ ਨੂੰ ਤਾਂ ਭਾਵੇਂ ਤੁਸੀਂ ਸਾਨੂੰ ਅਵੇਅਰ ਜਿੰਨਾ ਮਰਜ਼ੀ ਕਰ ਦਿਓ, ਸ਼ਾਇਦ ਉਹਨਾਂ ਫਰਕ ਨਹੀਂ ਹੋਊਗਾ, ਵੀ ਜੇ ਅਸੀਂ ਪੰਜਾਬ ਨੂੰ ਅਵੇਅਰ ਕਰ ਸਕਦੇ ਹੈਗੇ ਆ ਤਾਂ ਸਾਨੂੰ, ਮੈਨੂੰ ਲੱਗਦਾ ਇਸ ਗੱਲ ਲਈ ਜ਼ਿਆਦਾ ਪ੍ਰੋਸੀਡ ਕਰਨਾ ਚਾਹੀਦਾ ਹੈਗਾ। ਤੇ ਮਿੰਟੂ ਜੀ ਨੂੰ ਮੇਰੇ ਵੱਲੋਂ ਖੁੱਲੀ ਆਫਰ ਹੈ ਕਿ ਜੇ ਅਸੀਂ ਕਿਸੇ ਕੰਮ ਲਈ ਤੁਹਾਡੇ ਕੰਮ ਆ ਸਕਦੇ ਹੋਈਏ ਤਾਂ ਸਾਨੂੰ ਤੁਸੀਂ ਨਿਸੰਗ ਸੇਵਾ ਲਾ ਸਕਦੇ ਹੈਗੇ ਆ। ਬਾਕੀ ਤੁਹਾਨੂੰ ਬਹੁਤ ਬਹੁਤ ਸ਼ਾਬਾਸ਼, ਮੁਬਾਰਕਬਾਦ। ਥੈਂਕ ਯੂ ਜੀ। ਇਹ ਵੇਲਾ ਨਾ ਤੁਹਾਨੂੰ ਸਲਾਹਾਂ ਦੇਣ ਦਾ ਹੈ ਤੇ ਨਾ ਤੁਹਾਨੂੰ ਕੁਛ ਵਾਧੂ ਕਹਿਣ ਦਾ ਆ, ਤੇ ਪਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਦੇਵੇ। ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਗੱਲ ਇਹ ਆ ਕਿ ਮੈਂ ਜਿੱਥੇ ਬੋਲਦਾ ਜੀ, ਜਾ ਕੇ ਜਿੱਥੇ ਵੀ ਮੈਨੂੰ ਮੌਕਾ ਮਿਲਦਾ, ਤੇ ਕਈ ਤਾਂ ਮੈਨੂੰ ਚੜ੍ਹਨ ਹੀ ਨਹੀਂ ਦਿੰਦੇ, ਉਹਨਾਂ ਨੂੰ ਪਤਾ ਏਦਾਂ ਪਤਾ ਨਹੀਂ ਕੀ ਕੁਛ ਬੋਲਣਾ। ਕਈ ਵਾਰ ਮੈਂ ਬੰਦੂਕਾਂ ਨੂੰ ਪੁੱਠਾ ਵੀ ਚੱਲ ਪੈਂਦਾ, ਕਿਉਂਕਿ ਮੈਂ ਗੱਲ ਕਹਿ ਦਿੰਦਾ। ਤੇ ਜਿੱਥੇ ਵੀ ਮੈਨੂੰ ਮੌਕਾ ਮਿਲੇ, ਮੇਰਾ ਇਹੀ ਹੁੰਦਾ ਮੰਤਵ ਕਿ ਫੈਕਚੁਅਲੀ ਗੱਲ ਕੀਤੀ ਜਾਵੇ, ਫਿਕਸ਼ਨਲ ਨਾ ਗੱਲ ਕਰੀ। ਏਦਾਂ ਹੋ ਜਾਏਗਾ ਜਾਂ ਮੈਨੂੰ ਉਹ ਚੀਜ਼ਾਂ ਨਹੀਂ ਆਉਂਦੀਆਂ, ਮੈਂ ਪੰਪ ਦੇਈ ਜਾਵਾਂ ਆਪਦੇ ਬੰਦਰ, ਬੱਲੇ 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 ਦੇ ਪਾਪਾ ਤੇ ਫਲਾਂ ਦੇ ਵਾਰਸ ਹੈ, ਫਲਾਂ ਦੇ ਵਾਰਸ। ਮਤਲਬ ਕਿ ਇਤਿਹਾਸ ਸਾਡਾ ਹੈ, ਅਸੀਂ ਉਹਦੇ ਤੇ ਮਾਣ ਕਰ ਸਕਦੇ, ਉਹਦੇ ਤੋਂ ਪ੍ਰੇਰਨਾ ਲੈ ਸਕਦੇ ਹਾਂ। ਪਰ ਅਸੀਂ ਵਰਤਮਾਨ ਦੇ ਵਿੱਚ ਆਪ ਹੀ ਨਹੀਂ ਦੇਖਣਾ ਉਸ ਚੀਜ਼ ਨੂੰ। ਇਹ ਸਾਨੂੰ ਸਮਝਣਾ ਪਏਗਾ। ਮੈਂ ਇਸ ਚੀਜ਼ ਦਾ ਹਾਮੀਦਾਰ ਹਾਂ ਕਿ ਤੁਸੀਂ ਇਤਿਹਾਸ ਤੋਂ ਪ੍ਰੇਰਨਾ ਲਓ, ਤੁਸੀਂ ਗੁਰੂਆਂ ਤੋਂ ਪ੍ਰੇਰਨਾ ਲਓ, ਪਰ ਵਰਤਮਾਨ ਦੇ ਵਿੱਚ ਤੁਹਾਨੂੰ ਜੂਝਣਾ ਪੈਣਾ, ਲੜਨਾ ਪੈਣਾ, ਚੀਜ਼ਾਂ ਨੂੰ ਪੜ੍ਹਨਾ ਪੈਣਾ, ਸਮਝਣਾ ਪੈਣਾ, ਵਿਚਾਰ ਕਰਨਾ ਪੈਣਾ। ਤਾਂ ਉਹਦੇ ਵਿੱਚ ਬਹੁਤ ਸਾਰੇ ਬੰਦੇ ਹੁੰਦੇ ਆ, ਨਾਰੇ ਲਾਤੇ, ਸਾਰੇ ਲਾਤੇ, ਲਾਈ ਜਾਓ, ਜੋਸ਼ ਹੈ। ਪਰ ਬਿਲਕੁਲ ਤੁਹਾਡੀ ਜਿਵੇਂ ਗੱਲ ਹੈ ਕਿ ਇਨਫੋਰਮੇਟਿਵ ਚੀਜ਼ਾਂ ਜਿਹੜੀਆਂ ਉਹ ਕਨਵੇ ਹੋਣੀਆਂ ਚਾਹੀਦੀਆਂ, ਜਿਹਦੇ ਕਿ ਕਿਤੇ ਨਾ ਕਿਤੇ ਸਾਡੇ ਪਲੇਟਫਾਰਮਾਂ ਤੋਂ ਜੇ ਆਪਾਂ ਦੇਖੀਏ ਤਾਂ ਉਹ ਕਮੀ ਵਾਲਾ ਅੰਸ਼ ਨਜ਼ਰ ਆਉਂਦਾ। ਮੈਨੂੰ ਵੀ ਨਜ਼ਰ ਆਉਂਦਾ, ਜਿਵੇਂ ਤੁਹਾਨੂੰ ਸ਼ਾਇਦ ਨਜ਼ਰ ਆਇਆ ਹੋਏਗਾ। ਬਿਲਕੁਲ ਦੂਰ ਹੋਣਾ ਚਾਹੀਦਾ, ਤਾਂ ਇਹ ਜ਼ਰੂਰੀ ਆ। ਔਰ ਮੈਂ ਕੋਸ਼ਿਸ਼ ਕਰੂੰਗਾ ਜੀ ਜਿੰਨਾ ਕੁ ਮੇਰੇ ਕੋਲ ਸਮਾਂ, ਕਿਉਂਕਿ ਪ੍ਰੋਬਲਮ ਇਹ ਹੈ ਕਿ ਮੇਰੇ ਘਰੇਲੂ ਰੁਝੇਵੇਂ ਬਹੁਤ ਜ਼ਿਆਦਾ। ਇੱਕ ਮੈਂ ਵੱਖ-ਵੱਖ ਥਾਵਾਂ 'ਤੇ ਜੋਬ ਕਰਦਾ ਵਾਂ, ਜਿਵੇਂ ਤੁਹਾਡੇ ਇੱਥੇ ਸੇਵਾ ਦਿੰਦਾ ਵਾਂ, ਐਵੇਂ ਹੋਰ ਵੀ 1-2 ਥਾਵਾਂ 'ਤੇ ਸੇਵਾ ਦਿੰਦਾ। ਵਰਕਿੰਗ ਡੇਜ਼ ਦੇ ਵਿੱਚ ਨਿਕਲਿਆ ਨਹੀਂ ਜਾਂਦਾ। ਤੇ ਇੱਕ ਮੇਰਾ ਇਹ ਆ ਕਿ ਮੈਂ ਖੇਤਾਂ ਦੇ ਵਿੱਚ ਰਹਿਣਾ, ਮੇਰੀ ਵਾਈਫ ਹੈ ਜਾਂ ਮੇਰਾ ਬੱਚਾ, ਅਸੀਂ ਤਿੰਨੇ ਹੀ ਹੈ। ਮਾਤਾ ਮੇਰੀ ਜਿਹੜੀ ਹੈ ਉਹ ਬਿਰਧ ਆ, ਉਹ ਤਾਂ ਬਸ ਗੁਰਦੁਆਰੇ ਜਾਂਦੀ ਹੈ, ਸੇਵਾ ਕਰਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ। ਕਹਿੰਦੀ ਮੈਂ ਨਹੀਂ, ਬਹੁਤ ਕਰ ਲਿਆ ਤੁਹਾਡਾ ਸਿਆਪਾ, ਹੁਣ ਮੈਂ ਇਹ ਸੇਵਾ ਕਰਨੀ ਹੈ। ਕੁੱਲ ਮਿਲਾ ਕੇ ਉਹ ਮੈਨੂੰ ਇੱਧਰੋਂ ਵੀ ਦਿੱਕਤ ਆਉਂਦੀ ਹੈ, ਪਰ ਫਿਰ ਵੀ ਕੋਸ਼ਿਸ਼ ਕਰੂੰਗਾ ਕਿ ਵੱਧ ਤੋਂ ਵੱਧ
ਜੋ ਮੇਰੇ ਕੋਲ ਹੈ ਉਹ ਮੈਂ ਮਤਲਬ ਕਿ ਜਿਉਂਦੇ ਜੀ ਆਪਦਾ ਸਭ ਕੁਝ ਦੇ ਜਾਵਾਂ ਇੱਥੇ ਪੰਜਾਬ ਵਿੱਚ। ਜੀ ਧੰਨਵਾਦ ਜੀ। ਤੇ ਅਗਲੇ ਕਾਲਰ ਜਿਹੜੇ ਆਪਣੇ ਨਾਲ ਜੁੜੇ ਨੇ ਅਮਰਜੀਤ ਬੈਂਸ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਦੋਨੇ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਦੋ ਗੱਲਾਂ ਕਰਨੀਆਂ। ਪਹਿਲੀ ਗੱਲ ਹੈਗੀ ਆ, ਮੈਂ ਸਤਿਕਾਰ ਕਰਦਾ ਨਾਲੇ ਸਲੂਟ ਕਰਦਾ ਸਾਰੇ ਜਿਹੜੇ ਲੋਕ ਇਹ ਕਿਸਾਨ ਪ੍ਰੋਟੈਸਟ ਨਾਲ ਜੁੜੇ ਹੈ। ਥੈਂਕ ਯੂ ਜੀ। ਸਮਝਦਾ, ਦੁੱਖ ਵੀ ਸਮਝਦਾ ਉਹਨਾਂ ਦਾ ਮੈਂ। ਬਈ ਦੇਖੋ ਸਿਆਲ ਦੇ ਨਾ ਮੌਸਮ ਵਿੱਚ ਪਾਲੇ 'ਚ ਸੜਕਾਂ ਦੇ ਬੈਠੇ ਆ। ਹੈਲੋ ਹਾਂਜੀ ਹਾਂਜੀ ਬੋਲੋ ਜੀ। ਜੀ ਟਰਾਈ ਕਰੋ ਅਮਰਜੀਤ ਜੀ, ਗੱਲ ਜਲਦੀ ਪਲੀਜ਼ ਫਿਨਿਸ਼ ਕਰਨ ਦੀ ਜੀ। ਹਾਂਜੀ ਸੜਕਾਂ ਦੇ ਬੈਠੇ ਆ ਸਿਆਲੇ ਮੌਸਮ ਨਾਲੇ ਨਾ ਦੇਖੋ ਘਰ ਬਾਹਰ ਛੱਡ ਕੇ ਆਏ ਆ, ਸ਼ਹੀਦੀਆਂ ਲਗਾਤਾਰ ਦੇਈ ਜਾਂਦੇ ਆ ਨਾ। ਕਦੇ ਕਦੇ ਇਹ ਗੱਲ ਸੋਚ ਕੇ ਅੱਖਾਂ 'ਚੋਂ ਪਾਣੀ ਵੀ ਆ ਜਾਂਦਾ, ਪਤਾ ਨਹੀਂ ਗਵਰਨਮੈਂਟ ਕਾਹਦੇ ਨਹੀਂ ਇਹ ਗੱਲ ਸਮਝਦੀ ਵੀ ਕਿੰਨਾ ਨੁਕਸਾਨ ਸਾਡਾ ਹੋਈ ਜਾਂਦਾ। ਦੂਜੀ ਗੱਲ ਮੇਰੀ ਹੈਗੀ ਆ ਨਾ, ਜਿਹੜੀ ਕੋਆਪਰੇਟ ਆ ਨਾ, ਉਹ ਇਹ ਗੱਲ ਬਹੁਤ ਵੱਡੀ ਚੀਜ਼ ਆ ਜਿਹੜਾ ਕਿਸਾਨ ਪ੍ਰੋਟੈਸਟ ਚੱਲਦਾ ਹੈਗਾ। ਕੋਆਪਰੇਟ ਵੀ ਡਰੀ ਪਈ ਆ। ਜਿਹੜੀ ਵੱਡੀ ਦੁਨੀਆ ਦੀ ਬਿਮਾਰੀ ਆ ਉਹਨੂੰ ਨਾ ਆਪਣੇ ਬੰਦਿਆਂ ਨੇ ਨਾ ਜੜ੍ਹਾਂ ਨੂੰ ਹੱਥ ਪਾਇਆ। ਜਿਹੜੀ ਕੋਆਪਰੇਟ ਸਾਰੀ ਆਪਾਂ ਨੂੰ ਪਤਾ ਕਿੱਦਾਂ ਦੁਨੀਆ ਵਿੱਚ ਨਾ ਇਹਨਾਂ ਨੇ ਜੀ ਥੋੜੇ ਲੋਕਾਂ ਨੂੰ ਅਮੀਰ ਕਰੀ ਜਾਂਦੀ ਆ, ਜ਼ਿਆਦਾ ਲੋਕਾਂ ਨੂੰ ਗਰੀਬ ਕਰੀ ਜਾਂਦੀ ਆ। ਕੋਆਪਰੇਟ ਮੀਡੀਆ ਤੇ ਵੀ ਇਹਨਾਂ ਨੇ ਕਬਜ਼ਾ ਕੀਤਾ ਪਿਆ ਆ। ਆਪਾਂ ਨੂੰ ਇਹ ਪਤਾ ਹੈਗਾ ਵੀ ਗੋਦੀ ਮੀਡੀਆ ਦਾ ਨਾ ਵਿਕਿਆਈ ਆ। ਇੱਥੇ ਵੀ ਆਪਾਂ ਦੇਖੀਦਾ ਵੀ ਇਹ ਬੜਾ ਕਵਰ ਨਹੀਂ ਕਰਦੇ ਜਿਹੜਾ ਕਿਸਾਨ ਪ੍ਰੋਟੈਸਟ ਆ। ਜਿੱਦਾਂ ਆਪਾਂ ਕਹਿ ਲਈਏ CNN, ਫਾਕਸ ਨਿਊਜ਼, NBC, CBS ਨਾ, ਇਹ ਨਿੱਕੀ ਗੱਲ ਹੀ ਨਾ। ਇਹ ਜਿਹੜਾ ਪ੍ਰੋਟੈਸਟ ਆ ਇਹ ਹਿਸਟਰੀ ਵਿੱਚ ਆਉਣਾ। ਲੋਕਾਂ ਨੇ ਫਿਊਚਰ ਵਿੱਚ ਵੀ ਗੱਲਾਂ ਕਰਨੀਆਂ ਇਹਨਾਂ ਦੀਆਂ। ਨਾਲੇ ਥੈਂਕ ਯੂ ਅਮਰਜੀਤ ਜੀ। ਬਿਲਕੁਲ ਤੁਹਾਡੀ ਜਿਹੜੀ ਇਸ ਭਾਵਨਾ ਨੂੰ ਸਮਝਦੇ ਆ। ਤੇ ਮਿੰਟੂ ਜੀ ਇਹਦੇ ਤੇ ਮੈਂ ਇੱਕ ਇਹ ਟਿੱਪਣੀ ਕਰਨਾ ਚਾਹੁੰਦਾ, ਤੁਸੀਂ ਚਾਹੇ ਇੱਥੇ ਦਾ ਮੀਡੀਆ ਲੈ ਲਓ ਚਾਹੇ ਉੱਥੇ ਦਾ ਲੈ ਲਓ, ਕਾਰਪੋਰੇਟ ਦੇ ਦਬਾਅ ਹੇਠ ਕਿਤੇ ਨਾ ਕਿਤੇ ਸਾਰੇ ਹੀ ਰਹਿੰਦੇ ਆ। ਇਨ ਦੀ ਐਂਡ ਜਿਹੜੀਆਂ ਉਹਨਾਂ ਨੂੰ ਮਸ਼ਹੂਰੀਆਂ ਆ ਉੱਧਰੋਂ ਹੀ ਜਿਹੜੀਆਂ ਜ਼ਿਆਦੀਆਂ ਆ ਉਹ ਉਹਨਾਂ ਨੂੰ ਮਿਲਦੀਆਂ ਹੁੰਦੀਆਂ ਆ। ਤੇ ਇਹਦੇ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਵੀ ਡਰ ਹੁੰਦਾ ਵੀ ਉਹ ਚੀਜ਼ਾਂ ਨੂੰ ਦੇਖਦੇ ਹੋਏ ਇੱਥੇ ਵੀ ਇੱਦਾਂ ਦੇ ਲੋਕ ਜਿਹੜੀ ਉਹ ਮੰਗ ਨਾ ਕਰਨ। ਸੋ ਉਹਨਾਂ ਨੇ ਰਹਿ ਕੇ ਹੌਲੀ ਹੌਲੀ ਜਿਹੜੇ ਦੂਰੋਂ ਹੀ ਜਿਹੜਾ ਟੀਕਾ ਲਾਉਣ ਦੀ ਕੋਸ਼ਿਸ਼ ਕਰਨੀ ਹੁੰਦੀ ਆ। ਇਹ ਨਿਗਮੀਕਰਨ ਤਾਂ ਹੀ ਤਾਂ ਮਾੜਾ ਹੁੰਦਾ ਨਾ ਜੀ। ਸਰਕਾਰਾਂ ਨੇ ਹੁਣ ਦੇਖੋ ਕੰਟਰੋਲ ਕਰ ਲਿਆ ਸਾਰਾ ਕੁਛ। ਚੈਨਲਾਂ ਨੂੰ ਤੇ ਵੀ ਡਰ ਹੁੰਦਾ ਕਿ ਮਸ਼ਹੂਰੀ ਛੱਡੋ, ਫਲਾਣੀ ਕੇਬਲ ਤੋਂ ਸਾਨੂੰ ਲਾਂਭੇ ਨਾ ਕਰ ਦੇਣ। ਸਹੀ ਗੱਲ ਹੈ। ਅੱਛਾ, ਇੱਕ ਵੱਡੀ ਅਪਡੇਟ ਇਹ ਆ ਰਹੀ ਆ, ਦੇਰ ਰਾਤ ਪ੍ਰੈਸ ਕਾਨਫਰੰਸ ਹੋਈ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿ ਇੱਕ ਬੰਦੇ ਨੂੰ ਫੜਿਆ ਗਿਆ। ਕਹਿੰਦੇ ਕਿ ਟਰੈਕਟਰ ਪਰੇਡ 'ਚ ਇਸ ਸ਼ਖਸ ਨੇ ਗੋਲੀਬਾਰੀ ਕਰਨੀ। ਉਹ ਤੁਹਾਡੀ ਬਹੁਤ ਵੱਡੀ ਖਬਰ ਆ ਰਹੀ ਹੈ। ਇਹਨੂੰ ਕਹਿ ਲਓ ਕਿ ਅਸਲੀ ਅੱਤਵਾਦੀ ਹੁਣ ਕਾਬੂ ਕੀਤਾ। ਇਹ ਫੜਿਆ ਕਿੰਨਾ ਨੇ ਆ? ਉੱਥੋਂ ਦੀ ਪੁਲਿਸ ਨੇ ਫੜਿਆ ਜਾਂ ਕਿਸਾਨਾਂ ਨੇ ਫੜਿਆ? ਨਹੀਂ, ਇਹ ਕਿਸਾਨਾਂ ਦੀ ਆਪਣੀ, ਮੈਂ ਤੁਹਾਨੂੰ ਕਹਿ ਕੇ ਦੱਸਿਆ ਕਿ ਆਪਦੀ ਇੰਟੈਲੀਜੈਂਸੀ ਬਣਾਈ ਬੈਠੇ ਨੇ ਇਹ। CID ਇੰਟੈਲੀਜੈਂਸੀ ਸਭ ਕੁਛ ਹੀ ਆ ਉੱਥੇ ਪੂਰੀ ਜਸੂਸੀ ਕਰਦੇ, ਹਰ ਇੱਕ ਬੰਦੇ ਤੇ ਅੱਖ ਰੱਖਦੇ ਆ। ਪਰ ਹੁਣ ਇਹ ਦੇਖਣਾ ਹੋਏਗਾ ਕਿ ਉਹ ਕਿਸ ਨੇ ਭੇਜਿਆ ਸੀ, ਕੌਣ ਹੈ, ਕੀ ਗੱਲਬਾਤ ਹੈ, ਕਿਹਨ ਫੜਿਆ। ਇਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਆ ਹੁਣ ਆਪਾਂ ਨੂੰ ਤੜਕੇ ਮਿਲਣਗੇ, ਕਿਉਂਕਿ ਇਸ ਟਾਈਮ ਇੰਡੀਆ ਦੇ ਵਿੱਚ 11:20 ਹੋ ਚੁੱਕੇ ਆ। ਜੀ ਬਿਲਕੁਲ। ਤੇ ਮਿੰਟੂ ਜੀ ਸਮਾਂ ਸਮਾਪਤ ਕੀ ਆਪਾਂ ਉੱਤੇ ਚਲੇ ਗਏ ਹਾਂ। ਥੈਂਕ ਯੂ ਸਰੋਤੇ ਨੇ, ਤੁਸੀਂ ਕਾਲਸ ਦਾ ਜਿਹੜਾ ਜਵਾਬ ਵੀ ਦਿੱਤਾ, ਇਨਫੋਰਮੇਸ਼ਨ ਜਿਹੜੀ ਉਹ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ। ਮਿਲਦੇ ਹਾਂ ਜੀ ਕੱਲ੍ਹ ਨੂੰ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੈ ਸਮਾਪਤ ਹੈ। ਤੇ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।